ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਬੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੁਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਤੇ ਇਸ ਟਾਈਮ ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਰਾਜਕਰਮਬੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ। ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਗਿੱਲ, ਤਰਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ ਅਤੇ ਸੁਖਦੇਵ ਸਿੰਘ ਜਟਾਣਾ ਜੀ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਰੋਹਿੰਗਾ ਮੁਸਲਮਾਨਾਂ ਨੂੰ ਭਾਰਤ 'ਚੋਂ ਕੱਢਣ ਦੀਆਂ ਤਿਆਰੀਆਂ ਤੇ UN ਨੇ ਚਿੰਤਾ ਜਤਾਈ। ਦੇਖੋ, ਇਹ ਜਿਹੜੇ ਰੋਹਿੰਗਿਆ ਮੁਸਲਮਾਨ ਆ ਨਾ, ਇਹ ਭਾਰਤ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਰਹਿੰਦੇ ਆ। ਤਕਰੀਬਨ 1990-95 ਚ ਇਹਨਾਂ ਦੀ ਆਮਦ ਹੋਈ ਸੀਗੀ। ਇੱਕ ਅੰਦਾਜ਼ਾ ਹੈ, ਵੈਸੇ ਸਰਕਾਰੀ ਅੰਕੜਾ ਜੋ ਇਹ ਦੱਸਦੇ ਆ ਉਹ ਦੱਸਦੇ ਆ ਕਿ 14-15 ਹਜ਼ਾਰ ਆ, ਪਰ ਗੈਰ ਸਰਕਾਰੀ ਅੰਕੜਾ ਇਹ ਦੱਸਦਾ ਹੈ ਕਿ ਇਹਨਾਂ ਦੀ ਗਿਣਤੀ ਪੂਰੇ ਭਾਰਤ ਦੇ ਵਿੱਚ 35-40 ਹਜ਼ਾਰ ਦੇ ਕਰੀਬ ਆ। ਕੁਛ ਇਲਾਕੇ ਨੇ ਜਿੱਦਾਂ ਹੈਦਰਾਬਾਦ, ਜੰਮੂ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, NCR, ਰਾਜਸਥਾਨ, ਇਹਨਾਂ ਇਲਾਕਿਆਂ 'ਚ ਇਹ ਰਹਿੰਦੇ ਆ। ਜਿੱਦਾਂ ਬਹੁਤ ਉਜੜੇ ਫੁਜੜੇ ਲੋਕਾਂ ਦੇ ਬਦਹਾਲ ਕੈਂਪ ਹੁੰਦੇ ਨਾ, ਅਰਜ਼ੀ ਕੈਂਪ, ਇੱਦਾਂ ਦੇ ਇਹ ਆਪਣੇ ਛੋਟੇ ਛੋਟੇ ਕੈਂਪਾਂ 'ਚ, ਜਿਹਨਾਂ ਨੂੰ ਘਰ ਕਹਿ ਸਕਦੇ ਆ, ਉਹਨਾਂ 'ਚ ਰਹਿੰਦੇ ਆ, ਗੁਜ਼ਰ ਬਸਰ ਕਰਦੇ ਆ। ਹੁਣ ਹੋਇਆ ਕੀ ਹੈ ਕਿ ਭਾਰਤ ਇਹਨਾਂ ਦੇ ਖਿਲਾਫ ਬਹੁਤ ਸਖਤ ਸਟੈਂਡ ਲਈ ਬੈਠਾ। ਜਿਹੜਾ ਸਾਡਾ ਵਿਦੇਸ਼ ਰਾਜ ਮੰਤਰੀ ਕਿਰਨ ਰਿਜੀਜੂ, ਉਹਨੇ ਸੰਸਦ ਦੇ ਵਿੱਚ 3-4 ਦਿਨ ਪਹਿਲਾਂ ਆਖਿਆ ਸੀਗਾ ਕਿ ਦੇਖੋ, ਅਸੀਂ ਇਹਨਾਂ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਕਾਰਵਾਈ ਆਰੰਭਣ ਜਾ ਰਹੇ ਹਾਂ। ਹਰੇਕ ਜ਼ਿਲ੍ਹਾ ਹੈਡਕੁਆਟਰ ਤੇ ਅਸੀਂ ਟਾਸਕ ਫੋਰਸਾਂ ਜਿਹੜੀਆਂ ਉਹ ਨਿਯੁਕਤ ਕਰਨ ਜਾ ਰਹੇ ਹਾਂ, ਤਾਂ ਕਿ ਇਹਨਾਂ ਦੀ ਫੜੋ ਫੜਾਈ ਕਰਕੇ ਇਹਨਾਂ ਨੂੰ ਇਹਨਾਂ ਦੇ ਵਤਨ ਵਾਪਸ ਭੇਜਿਆ ਜਾਵੇ ਜੀ। ਪਰ ਇਹ ਕਹਿੰਦੇ ਕਿ ਉਹਨਾਂ ਦੇ ਵਤਨ ਵਾਪਸ ਭੇਜਿਆ ਜਾਵੇ। ਪਰ ਉਹ ਗੁਰਦਾਸ ਮਾਨ ਦਾ ਗਾਣਾ ਹੈ ਨਾ, ਉਜੜ ਗਿਆ ਦਾ ਦੇਸ਼ ਨਾ ਕੋਈ, ਮਰਿਆਂ ਦੀ ਨਾ ਥਾਂ। ਉਜੜ ਗਿਆ ਦਾ ਤੇ ਦੇਸ਼ ਹੁੰਦਾ ਹੀ ਨਹੀਂ ਕੋਈ, ਇਹਨਾਂ ਦਾ ਕੋਈ ਦੇਸ਼ ਹੈ ਹੀ ਨਹੀਂ। ਇਹ ਵੈਸੇ ਵੀ ਇੱਕ ਇਹੋ ਜਿਹੀ ਕੌਮ ਆ ਜਿਨ੍ਹਾਂ ਦਾ ਕੋਈ ਘਰ ਨਹੀਂ। ਇਹ ਸਟੇਟਲੈਸ ਨੇ, ਜਾਂ ਕਹਿ ਸਕਦੇ ਹੋਮਲੈਸ ਨੇ ਬਿਲਕੁਲ। ਇਹਨਾਂ ਦਾ ਕੋਈ ਰਾਜ ਭਾਗ ਨਹੀਂ ਦੁਨੀਆ ਦੇ ਵਿੱਚ। ਰੋਹਿੰਗਿਆ ਮੁਸਲਮਾਨ ਇਸ ਤਰ੍ਹਾਂ ਦੀ ਕੌਮ ਆ, ਉਹਨਾਂ ਕੌਮਾਂ 'ਚ ਇੱਕ ਕੌਮ ਆ ਜਿਨ੍ਹਾਂ ਦੇ ਕੋਲ ਆਪਣਾ ਕੋਈ ਘਰ ਨਹੀਂ ਹੈ। ਸੋ ਇਹ ਕਹਿੰਦੇ ਹੁਣ UN ਨੇ ਇਹਦੇ ਤੇ ਸਖਤ ਇਤਰਾਜ਼ ਜਤਾਇਆ। ਜਿਹੜੇ UN ਦੇ ਜਨਰਲ ਸੈਕਟਰੀ ਹੈ ਐਂਟੋਨੀਓ ਗੁਤਰਸ, ਉਹਨਾਂ ਨੇ ਕਿਹਾ ਕਿ ਦੇਖੋ, ਕਿ ਜਿਸ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੋਵੇ ਕਿ ਉਹਨਾਂ ਲਈ ਉੱਥੋਂ ਦਾ ਸਿਸਟਮ ਹੈ ਜਿਹੜਾ ਉਹ ਕਾਤਲ ਬਣ ਜਾਵੇ, ਉਹਨਾਂ ਲਈ ਤਸੀਹਾ ਕੇਂਦਰ ਬਣ ਜਾਵੇ, ਉਹਨਾਂ ਨੂੰ ਉੱਥੇ ਕੋਈ ਵਸੇਵਾ ਨਾ ਦਿੱਤਾ ਜਾਵੇ, ਕੋਈ ਸਹੂਲਤ ਨਾ ਦਿੱਤੀ ਜਾਵੇ, ਅਜਿਹੇ 'ਚ ਸ਼ਰਨਾਰਥੀਆਂ ਨੂੰ ਉਹਨਾਂ ਦੇ ਉਸ ਮੁਲਕ 'ਚ ਵਾਪਸ ਭੇਜਣਾ ਠੀਕ ਨਹੀਂ ਹੈ। ਉਹਨਾਂ ਨੇ ਇਤਰਾਜ਼ ਦਿੱਤਾ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਲਦ ਭਾਰਤ ਦੇ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਇਸ ਤਰ੍ਹਾਂ ਮੌਤ ਦੇ ਮੂੰਹ ਵੱਲ ਨਾ ਧੱਕਿਆ ਜਾਵੇ। ਸੋ UN ਦਾ ਇਹ ਜਿਹੜਾ ਇਤਰਾਜ਼ ਆ, ਜਾਂ ਜਿਹੜਾ ਅੱਗੇ ਉਹਨਾਂ ਦਾ ਸੁਝਾਅ ਆਏਗਾ, ਉਹ ਕਿਸ ਤਰ੍ਹਾਂ ਅਮਲ ਦੇ ਵਿੱਚ ਲਿਆਂਦਾ ਜਾਂਦਾ ਜਾਂ ਰੱਦੇ ਅਮਲ ਕੀਤਾ ਜਾਂਦਾ, ਉਹ ਸਮਾਂ ਦੱਸੇਗਾ। ਪਰ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਰੋਹਿੰਗਿਆ ਮੁਸਲਮਾਨਾਂ ਦੀ ਕਹਾਣੀ ਜ਼ਰੂਰ ਦੱਸਣੀ ਚਾਹਾਂਗਾ ਕਿ ਇਹ ਉਹ ਕੌਮ ਆ ਜਿਹੜੀ ਸੰਨ 1400 ਦੇ ਲਗਭਗ, ਇਹ ਜਿਹੜਾ ਅੱਜ ਦਾ ਮਿਆਂਮਾਰ ਹੈ, ਜਿਹਨੂੰ ਕਦੇ ਬਰਮਾ ਕਹਿੰਦੇ ਸੀ, ਇਸ ਖਿੱਤੇ 'ਚ ਵਸੀ ਸੀ ਆ ਕੇ। ਸੋ ਉਸ ਤੋਂ ਬਾਅਦ ਕੀ ਹੋਇਆ ਕਿ ਉੱਥੋਂ ਦਾ ਜਿਹੜਾ ਰਾਜਾ ਸੀ, ਬੋਧੀ ਰਾਜਾ ਸੀਗਾ, ਸ਼ਾਇਦ ਉਹਦਾ ਨਾਂ ਖਾਲੜੀ ਮਾਰ ਸੀਗਾ, ਉਸ ਰਾਜੇ ਨੇ ਇਹਨਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ, ਆਪਣੇ ਦਰਬਾਰੀ ਵੀ ਲਾਇਆ। ਬਾਅਦ ਦੇ ਵਿੱਚ ਇੱਕ ਸਟੇਟ ਜਿਹੜੀ ਖਾਸ ਤੌਰ ਤੇ ਜਿੱਥੇ ਇਹ ਬਹੁ ਗਿਣਤੀ 'ਚ ਆ ਜਾਂਦੇ ਸੀਗੇ, ਉਸ ਸਟੇਟ ਦੇ ਵਿੱਚ ਇਹਨਾਂ ਨੂੰ ਵਸਾਇਆ, ਰਾਜ ਭਾਗ ਦਿੱਤਾ। 1725 ਦੇ ਲਗਭਗ ਇਹਨਾਂ ਦੇ ਖਿਲਾਫ ਤਸ਼ੱਦਦ ਸ਼ੁਰੂ ਹੋਇਆ, ਕਿਉਂਕਿ ਉਹਦੇ ਜਿਹੜੇ ਬੋਧੀ ਸੀਗੇ ਉਹਨਾਂ ਨੇ ਰਾਜ ਭਾਗ ਦੇ ਉਲਟ ਜਾ ਕੇ ਇਹਨਾਂ ਨੂੰ ਮਾਰਨਾ ਤਾੜਨਾ ਸ਼ੁਰੂ ਕਰ ਦਿੱਤਾ। ਉਦੋਂ ਇਹ ਫਿਰ ਖਿੰਡੇ ਪੁੰਡੇ ਬੰਗਾਲ ਦੇ ਵਿੱਚ ਆ ਗਏ, ਜਿਹੜਾ ਬਾਅਦ ਦੇ ਵਿੱਚ ਬੰਗਲਾਦੇਸ਼ ਵੀ ਬਣ ਗਿਆ, ਕਿਉਂਕਿ ਉਦੋਂ ਅਣਵੱਡਿਆ ਬੰਗਾਲ ਸੀਗਾ। ਪਰ ਹੋਇਆ ਕੀ ਕਿ ਜਦੋਂ 1824 ਤੋਂ 1826 ਜਿਹੜਾ ਐਂਗਲੋ ਬਰਮਾ ਯੁੱਧ ਹੁੰਦਾ, ਉਸ ਯੁੱਧ ਦੇ ਵਿੱਚ ਜਦੋਂ ਅੰਗਰੇਜ਼ ਉੱਥੇ ਕਾਬਜ਼ ਹੋ ਜਾਂਦੇ ਤੇ ਅੰਗਰੇਜ਼ਾਂ ਨੇ, ਕਿਉਂਕਿ ਉਸ ਸੂਬੇ ਦੇ ਵਿੱਚ
ਆਰਕੌਨ ਜਿਹੜਾ ਸੂਬੇ ਦਾ ਨਾਮ ਆ, ਉਸ ਸੂਬੇ ਦੇ ਵਿੱਚ ਕਿਉਂਕਿ ਵਸੋਂ ਨਹੀਂ ਸੀਗੀ, ਇਹਨਾਂ ਨੇ ਫਿਰ ਬੰਗਾਲ ਦੇ ਵਿੱਚੋਂ ਇਹਨਾਂ ਨੂੰ ਪੱਟ ਕੇ ਉੱਥੇ ਵਸਾਇਆ ਕਿ ਤੁਸੀਂ ਵਸੋ, ਅਸੀਂ ਤੁਹਾਨੂੰ ਸਾਰੀ ਸਹੂਲਤ ਇੱਥੇ ਮੁਹੱਈਆ ਕਰਵਾਵਾਂਗੇ। ਉਦੋਂ ਬਾਅਦ ਫਿਰ ਇਹ ਲਗਭਗ 1825 ਦੇ ਕਰੀਬ ਉੱਥੇ ਜਾ ਕੇ ਵਸਣ ਲੱਗ ਪਏ। ਸਭ ਕੁਝ ਠੀਕ ਰਿਹਾ, ਪਰ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿੱਦਾਂ ਸਥਿਤੀਆਂ ਬਦਲੀਆਂ। ਉਹ ਤੋਂ ਪਹਿਲਾਂ ਜਾਪਾਨੀਆਂ ਨੇ ਆ ਕੇ ਇੱਥੇ ਆਪਣਾ ਵਰਚਸਵ ਕਾਇਮ ਕਰ ਦਿੱਤਾ। ਉਦੋਂ ਇਹ ਜਿਹੜੇ ਜਾਪਾਨੀਆਂ ਦੀ ਥੋੜੀ ਜਿਹੀ ਮੁਖਾਲਫਤ ਕਰਦੇ ਸੀ ਰੋਹਿੰਗਿਆ ਮੁਸਲਮਾਨ, ਕਿਉਂਕਿ ਇਹਨਾਂ ਨੂੰ ਇਹ ਸੀ ਕਿ ਅੰਗਰੇਜ਼ ਸਾਡੀ ਪਿੱਠ ਤੇ ਖੜਨਗੇ ਕਿਤੇ ਨਾ ਕਿਤੇ। ਪਰ ਬਾਅਦ ਦੇ ਵਿੱਚ ਉਲਟ ਹੋਇਆ। ਅੰਗਰੇਜ਼ ਤੁਹਾਨੂੰ ਪਤਾ ਜਿਵੇਂ ਇੱਥੋਂ ਨਿਕਲ ਗਏ, ਉਸ ਤੋਂ ਬਾਅਦ ਇਹ ਖਿੱਤਾ ਜਿਹੜਾ ਜਾਪਾਨੀਆਂ ਦੇ ਹੱਥ 'ਚ ਆ ਗਿਆ। ਫਿਰ ਉਦੋਂ ਬਾਅਦ ਇਹਨਾਂ ਤੇ ਖੁੱਲ੍ਹ ਕੇ ਅਤਿਆਚਾਰ ਹੋਣਾ ਸ਼ੁਰੂ ਹੋਇਆ। ਹਾਲਾਂਕਿ ਬਾਅਦ ਦੇ ਵਿੱਚ ਨੇਵਲ ਨੇ ਤਖਤਾ ਪਲਟ ਦੀ ਵੀ ਕੋਸ਼ਿਸ਼ ਕੀਤੀ, ਉਹ ਇੱਕ ਹਿਸਟਰੀ ਦਾ ਪਾਰਟ ਹੈ। ਪਰ ਬਾਅਦ ਦੇ ਵਿੱਚ ਜਿਹੜੀ ਉੱਥੋਂ ਦੀ ਸਰਕਾਰ ਸੀਗੀ, ਉਹਨੇ ਇਹਨਾਂ ਨੂੰ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਸਾਡੇ ਦੇਸ਼ ਦੇ ਨਾਗਰਿਕ ਹੀ ਹੈ ਨਹੀਂ। 1980-82 ਦੇ ਕਰੀਬ ਤੇ ਆ ਕੇ ਇਹਨਾਂ ਦੀਆਂ ਸਾਰੀਆਂ ਸਹੂਲਤਾਂ ਹੀ ਖਤਮ ਕਰ ਦਿੱਤੀਆਂ ਗਈਆਂ। ਨਾ ਇਹਨਾਂ ਨੂੰ ਸਕੂਲ ਬਣਾਉਣ ਦੀ ਇਜਾਜ਼ਤ ਆ, ਨਾ ਇਹਨਾਂ ਨੂੰ ਦੁਕਾਨ ਪਾਉਣ ਦੀ ਇਜਾਜ਼ਤ ਆ, ਨਾ ਇੱਥੋਂ ਤੱਕ ਕਿ ਇਹਨਾਂ ਨੂੰ ਪੱਕਾ ਘਰ ਪਾਉਣ ਦੀ ਇਜਾਜ਼ਤ ਆ। ਸੋ ਬਹੁਤ ਅਤਿਆਚਾਰ ਹੁੰਦੇ ਆ। ਇਹ ਉਜੜੇ ਪੁਜੜੇ ਲੋਕ ਭਾਰਤ ਦੇ ਵਿੱਚ ਆ ਗਏ, ਕੁਛ ਬੰਗਲਾਦੇਸ਼ 'ਚ ਆ ਗਏ, ਕੁਛ ਪਰੇ ਥਾਈਲੈਂਡ ਨੂੰ ਨਿਕਲ ਗਏ। ਸੋ ਇਹ ਜਿਹੜੇ ਭਾਰਤ 'ਚ ਆਏ ਆ, ਇਹਨਾਂ ਨੂੰ ਹੁਣ ਵਾਪਸ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਮੇਰੇ ਖਿਆਲ ਦੇ ਨਾਲ ਸ਼ਰਨਾਰਥੀਆਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰਨਾ ਚਾਹੀਦਾ। ਭਾਰਤ ਬਹੁਤ ਵੱਡਾ ਦੇਸ਼ ਆ, ਵਿਸ਼ਾਲ ਦੇਸ਼ ਆ। ਇਹਨਾਂ ਨੂੰ ਮੈਂ ਕਹਿੰਦਾ ਕਿ ਕਿਸੇ ਨਾ ਕਿਸੇ ਕੋਨੇ 'ਚ ਸੰਭਾਲਣਾ ਚਾਹੀਦਾ। ਮੁੜ ਕੇ ਇਹਨਾਂ ਨੂੰ ਜੇ ਫਿਰ ਉਸ ਵਹਿਸ਼ਤ ਦੇ ਵਿੱਚ ਭੇਜਿਆ ਜਾਊਗਾ, ਮੇਰੇ ਖਿਆਲ ਦੇ ਨਾਲ ਇਹ ਮਨੁੱਖਤਾਵਾਦੀ ਸੋਚ ਨਹੀਂ ਹੋਏਗੀ। ਤਾਂ ਜਿਵੇਂ ਗੁਰਦਾਸ ਮਾਨ ਦਾ ਗਾਣਾ ਹੀ ਆ, ਨਾ ਵੇ ਰੱਬਾ ਨਾ, ਤੇ ਅਸੀਂ ਕਹਿ ਸਕਦੇ ਹਾਂ ਕਿ ਉਜੜ ਗਿਆ ਦਾ ਦੇਸ਼ ਨਾ ਕੋਈ ਮਰਿਆਂ ਦੀ ਨਾ ਥਾਂ, ਨਾ ਵੇ ਮੋਦੀ ਨਾ ਵੇ ਮੋਦੀ ਨਾ। ਜੀ ਅਗਲੀ ਗੱਲ ਮਿੰਟੂ ਗੁਰਸਰੇ ਜੀ ਆਪਾਂ ਕਰਦੇ ਹਾਂ ਵੀ ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਆਜ਼ਾਦੀ ਦਿਹਾੜੇ ਦੇ ਭਾਸ਼ਣ ਨੂੰ ਨਹੀਂ ਹੋਣ ਦਿੱਤਾ ਗਿਆ ਔਨ ਏਅਰ। ਦੇਖੋ, ਇਹ ਬੜੀ ਮੰਦਭਾਗੀ ਖਬਰ ਆ ਕਿ ਆਜ਼ਾਦੀ ਦਿਹਾੜੇ ਦਾ ਭਾਸ਼ਣ ਹੈ ਜਿਹੜਾ ਔਨ ਏਅਰ ਨਹੀਂ ਹੋਣ ਦਿੱਤਾ ਗਿਆ। ਔਰ ਕਮਾਲ ਦੀ ਗੱਲ ਆ ਕਿ ਉਹ ਭਾਸ਼ਣ ਕਿਸੇ ਹੋਰ ਦਾ ਨਹੀਂ, ਮੁੱਖ ਮੰਤਰੀ ਦਾ ਭਾਸ਼ਣ ਹੈ। ਤੇ ਮੁੱਖ ਮੰਤਰੀ ਕੌਣ ਆ? ਰਾਜ ਕਰਨਵੀਰ ਸਿੰਘ ਜੀ। ਇਸ ਸਮੇਂ ਜਿੰਨੇ ਵੀ ਸਾਡੇ ਮੁੱਖ ਮੰਤਰੀ, ਅਸੀਂ ਇੱਥੇ ਕਹਿੰਦੇ ਆ ਕਿ ਭਾਰਤ ਦੇ ਵਿੱਚ ਕੋਈ ਬੰਦਾ ਇਮਾਨਦਾਰ ਲੱਭਦਾ ਨਹੀਂ। ਤੁਸੀਂ ਜਦੋਂ ਵੀ ਇਹੋ ਜਿਹੀ ਗੱਲ ਕਹੋਗੇ ਤੇ ਤੁਹਾਨੂੰ ਇਹ ਗੱਲ ਜਿਹੜੀ ਹੈ ਉਹ ਵਾਪਸ ਲੈਣੀ ਪਵੇਗੀ, ਕਿਉਂਕਿ ਭਾਰਤ ਦੇ ਵਿੱਚ ਇੱਕ ਐਸਾ ਮੁੱਖ ਮੰਤਰੀ ਆ, ਬੇਸ਼ੱਕ ਜਿਹਦਾ ਭਾਸ਼ਣ ਔਨ ਏਅਰ ਨਹੀਂ ਹੋਣ ਦਿੱਤਾ ਗਿਆ, ਪਰ ਉਹਦੀ ਇਮਾਨਦਾਰੀ ਦੀ ਮਿਸਾਲ, ਉਹਦੀ ਇਮਾਨਦਾਰੀ ਦੀ ਸਹੁੰ ਉਹਦੇ ਸਿਆਸੀ ਦੁਸ਼ਮਣ ਵੀ ਖਾਂਦੇ ਆ। ਉਹ ਮਾਨਿਕ ਸਰਕਾਰ, ਜਿਹੜਾ ਤ੍ਰਿਪੁਰਾ ਦਾ ਚੀਫ ਮਿਨਿਸਟਰ ਆ। ਉਹ ਹਿਸਾਬ ਲਾ ਲਓ ਕਿ ਰੋਜ਼ਾਨਾ ਦਾ 800 ਰੁਪਈਆ ਤਨਖਾਹ ਲੈਂਦਾ। ਹੁਣ ਕਿਸੇ ਸਮੇਂ ਉਹਦੀ ਤਨਖਾਹ 7000 ਰੁਪਈਆ ਸੀ ਐਜ਼ ਏ ਚੀਫ ਮਿਨਿਸਟਰ, ਪਰ ਹੁਣ ਉਹਦੀ ਵਧਾ ਕੇ 26,000 ਕੀਤੀ ਗਈ ਹੈ। ਔਰ ਜਿਹੜਾ ਵੀ ਉਹ ਪੈਸਾ ਲੈਂਦਾ ਉਹ ਆਪਣੀ ਜੇਬ 'ਚ ਨਹੀਂ ਪਾਉਂਦਾ, ਸਾਰੀ ਦੀ ਸਾਰੀ ਉਹਦੀ ਤਨਖਾਹ ਉਹਦੀ ਪਾਰਟੀ ਦੇ ਖਜ਼ਾਨੇ 'ਚ ਜਾਂਦੀ ਹੈ। ਤੇ ਪਾਰਟੀ ਫਿਰ ਜਾਂ ਤੇ ਆਪਦੇ ਹਿਸਾਬ ਕਿਤਾਬ ਦੇ ਨਾਲ ਉਹਦੀਆਂ ਸਹੂਲਤਾਂ ਦਾ ਖਿਆਲ ਰੱਖਦੀ ਹੈ, ਜਾਂ ਫਿਰ ਉਹਦੀ ਪਤਨੀ ਦੀ ਜਿਹੜੀ ਪੈਨਸ਼ਨ ਆ ਉਹਦੇ ਤੋਂ ਗੁਜ਼ਰ ਬਸਰ ਹੁੰਦਾ। ਨਾ ਘੜੀ ਹੈ ਤੇ ਨਾ ਕੋਲ ਆਪਦਾ ਘਰ ਆ, ਇੱਕ ਚਟਾਈ ਆ, ਸ਼ਾਮ ਨੂੰ ਚਟਾਈ ਵਿਛਾ ਕੇ ਪੈ ਜਾਂਦਾ, ਤੜਕੇ ਉੱਠ ਕੇ ਆਪਣੇ ਕੰਮ ਕਰਨ ਨੂੰ ਲੱਗ ਜਾਂਦਾ। ਇਹੋ ਜਿਹਾ ਚੀਫ ਮਿਨਿਸਟਰ ਆ ਮਾਨਕ ਸਰਕਾਰ, ਕਾਮਰੇਡ ਆ ਉਹ। ਹੁਣ ਦੇਖੋ, ਇਹਨਾਂ ਨੇ ਉਹਦਾ ਭਾਸ਼ਣ ਰੋਕ ਦਿੱਤਾ। ਭਾਸ਼ਣ ਰੋਕਣ ਦਾ ਜਿਹੜਾ ਕਾਰਨ ਦੱਸਿਆ ਗਿਆ ਉਹ ਇਹ ਦੱਸਿਆ ਗਿਆ ਕਿ ਤੁਹਾਡੇ ਭਾਸ਼ਣ ਦੇ ਵਿੱਚ ਊਣਤਾਈ ਹੈ, ਔਰ ਜੇ ਤੁਸੀਂ ਇਸ ਨੂੰ ਸੋਧ ਕੇ ਦਿਓਗੇ ਤੇ ਫਿਰ ਤੁਹਾਡਾ ਭਾਸ਼ਣ ਹੈ ਜਿਹੜਾ ਉਹ ਟੈਲੀਕਾਸਟ ਕਰ ਦਿੱਤਾ ਜਾਊ ਆਕਾਸ਼ਵਾਣੀ ਅਤੇ ਦੂਰਦਰਸ਼ਨ ਤੇ। ਪਰ ਜੇਕਰ ਤੁਸੀਂ ਨਹੀਂ ਕਰੋਗੇ ਸੁਧਾਈ ਤੇ ਤੁਹਾਡਾ ਭਾਸ਼ਣ ਹੈ ਜਿਹੜਾ ਉਹ ਟੈਲੀਕਾਸਟ ਨਹੀਂ ਕੀਤਾ ਜਾਏਗਾ। ਦਰਅਸਲ ਮੁੱਦਾ ਇਹ ਸੀਗਾ ਕਿ ਇਹ ਭਾਸ਼ਣ ਹੈ ਜਿਹੜਾ ਉਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉਲਟ ਪੁਲਟ ਜਾਂਦਾ ਸੀ। ਕਾਮਰੇਡ ਬੰਦਾ, ਇਮਾਨਦਾਰ ਬੰਦਾ, ਦੁਖੀ ਦਾ ਰਵਾਦਾਰ ਨਹੀਂ ਕਿਸੇ ਦਾ। ਇਸ ਕਰਕੇ ਜਦੋਂ ਵੀ ਬੋਲਦਾ ਸਿੱਧਾ ਸਪਾਟ ਬੋਲਦਾ, ਉਹਦੇ ਬੋਲਾਂ ਦੀ ਤਾਪ ਸ਼ਾਇਦ ਇਹਨਾਂ ਤੋਂ ਚੱਲੀ ਨਹੀਂ ਸੀ ਜਾਣੀ। ਇਹਦੇ ਕਰਕੇ ਇਹਨਾਂ ਨੇ ਫੈਸਲਾ ਕਰ ਲਿਆ ਕਿ ਸੰਘੀ ਉਹ ਕੁੱਟ ਦਿਓ। ਹੁਣ ਇਹਨਾਂ ਨੇ ਜਦੋਂ ਕਿਹਾ ਕਿ ਤੁਸੀਂ ਆਪਣੇ ਭਾਸ਼ਣ ਦੀ ਸੁਧਾਈ ਕਰੋ, ਮਾਨਕ ਸਰਕਾਰ ਨੇ ਆਖਿਆ ਕਿ ਮੈਂ ਆਪਣੇ ਭਾਸ਼ਣ ਨੂੰ ਨਹੀਂ ਸੋਧਣਾ। ਜਦੋਂ ਨੇ ਕਿਹਾ ਕਿ ਅਸੀਂ ਨਹੀਂ ਸੋਧਣਾ ਤੇ ਫਿਰ ਠੀਕ ਆ, ਤੇਰੇ ਭਾਸ਼ਣ ਨੂੰ ਪੱਕਾ ਸੋਧਾ ਹੀ ਲਾ ਦਿੰਦੇ ਆ। ਉਹਨਾਂ ਨੇ ਸੋਧਾ ਲਾ ਦਿੱਤਾ। ਸੋ ਉਹਦਾ ਭਾਸ਼ਣ ਟੈਲੀਕਾਸਟ ਨਹੀਂ ਹੋਇਆ। ਇਹ ਬਹੁਤ ਮਾੜੀ ਗੱਲ ਆ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸੇ ਦੇਸ਼ ਦੇ ਕਿਸੇ ਇਮਾਨਦਾਰ ਚੀਫ ਮਿਨਿਸਟਰ ਦੇ ਭਾਸ਼ਣ ਨੂੰ, ਉਹਦੇ ਵਿਚਾਰ ਨੂੰ ਸਾਡੇ ਇੱਥੇ ਦੇਸ਼ ਦੇ ਵਿੱਚ ਥਾਂ ਨਹੀਂ ਮਿਲਦੀ, ਤੇ ਫਿਰ ਆਮ ਬੰਦੇ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਕਿੰਨੀ ਕੁ ਸੁਰੱਖਿਅਤ ਆ, ਸਹੀ ਅੰਦਾਜ਼ਾ ਲਾਇਆ ਜਾ ਸਕਦਾ। ਪਰ ਇਹ ਜਿਹੜੇ ਲੋਕ ਅੱਜ ਇਸ ਤਰ੍ਹਾਂ ਦੇ ਵਿਚਾਰਾਂ ਦੀ ਸੰਘੀ ਘੁੱਟਦੇ ਪਏ ਆ, ਗਲ ਘੁੱਟਣ ਨੂੰ ਪੈਂਦੇ ਪਏ ਆ,
ਇਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ, ਜਿਹੜੀ ਮੈਂ ਹਮੇਸ਼ਾ ਕਹਿਣਾ ਕਿ ਦੇਖੋ ਜਦੋਂ ਵਿਚਾਰਾਂ ਲਈ ਥਾਂ ਮੁੱਕ ਜਾਂਦੇ ਆ, ਫਿਰ ਤਲਵਾਰਾਂ ਲਈ ਥਾਂ ਖੁੱਲ ਜਾਂਦੇ ਆ। ਇਸ ਤੋਂ ਪਹਿਲਾਂ ਕਿ ਇਹ ਨੌਬਤ ਆ ਜਾਵੇ, ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਸਹੀ ਕਰੋ। ਹੁਣ ਇਹਦੇ ਚ ਚੀਫ ਮਿਨਿਸਟਰ ਦਾ ਤੇ ਕੁਝ ਜਾਣਾ ਨਹੀਂ, ਪਿਛਲੇ 20 ਸਾਲਾਂ ਤੋਂ ਉੱਥੋਂ ਦਾ ਮੁੱਖ ਮੰਤਰੀ ਹੈ, ਦੁਨੀਆ ਦੇ ਵਿੱਚ ਉਹਦੀ ਇਮਾਨਦਾਰੀ ਦੀ ਮਿਸਾਲ ਦਿੱਤੀ ਜਾਂਦੀ ਹੈ, ਉਹਦਾ ਕੁਛ ਨਹੀਂ ਜਾਣਾ। ਪਰ ਅਸਲੀਅਤ ਇਹਨਾਂ ਦੀ ਸਾਹਮਣੇ ਆ ਗਈ ਹੈ ਕਿ ਇਹ ਲੋਕ ਉਹਨਾਂ ਵਿਚਾਰਾਂ ਤੋਂ ਡਰਦੇ ਆ, ਉਹਨਾਂ ਬੋਲਾਂ ਤੋਂ ਡਰਦੇ ਆ ਜਿਹੜੇ ਬੋਲ ਸੱਚ ਨਾਲ ਭਰੇ ਹੁੰਦੇ, ਸੱਚ ਨਾਲ ਲਬਰੇਜ਼ ਹੁੰਦੇ ਆ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਇੱਕ ਵਾਰ ਫਿਰ ਭਾਰਤ ਦੇ ਵਿੱਚ ਕਤਲੇਆਮ ਕੀਤਾ ਗਿਆ ਸੱਚ ਦਾ। ਔਰ ਕਤਲੇਆਮ ਕਿਹਨੇ ਕੀਤਾ? ਜਿਹੜੇ ਕਹਿੰਦੇ ਆ ਕਿ ਹਾਮਿਦ ਅੰਸਾਰੀ ਨੂੰ ਤੂੰ ਉਸ ਮੁਲਕ 'ਚ ਚਲੇ ਜਾ ਜਿੱਥੇ ਘੱਟ ਗਿਣਤੀਆਂ ਲਈ ਜਗ੍ਹਾ ਆਦਰਸ਼ ਹੋਵੇ, ਇੱਥੇ ਤੇ ਬਹੁਤ ਖੋਲਿਆ, ਇੱਥੇ ਤੇ ਸਭ ਨੂੰ ਆਪਣੇ ਵਿਚਾਰ ਰੱਖਣ ਦੇ, ਆਪਣੇ ਬੋਲ ਰੱਖਣ ਦੀ ਆਜ਼ਾਦੀ ਹੈ। ਸੋ ਕਿਹੋ ਜਿਹੀ ਆਜ਼ਾਦੀ ਹੈ ਤੁਸੀਂ ਆਪ ਹੀ ਹਿਸਾਬ ਲਾ ਲਓ। ਜੀ ਜੀ ਮਿੰਟੂ ਗੁਰਸੇਵਕ ਜੀ, ਅਗਲੀ ਜਿਹੜੀ ਆਪਾਂ ਗੱਲ ਦੇ ਉੱਤੇ ਨਜ਼ਰ ਬਣਾਈਏ ਵੀ ਭਾਰਤੀ ਚੀਨੀ ਫੌਜੀਆਂ ਦੀ ਝੜਪ ਦਰਮਿਆਨ ਆਰਥਿਕ ਜੰਗ ਵੀ ਛਿੜਨ ਦੇ ਆਸਾਰ ਨੇ। ਦੇਖੋ ਜਿਹੜੀ ਅੱਜ ਇਹ ਝੜਪ ਦੀ ਖਬਰ ਆਈ ਹੈ, ਇਹ ਵੈਸੇ ਵਾਸਤਵ ਦੇ ਵਿੱਚ ਕੱਲ ਵਾਪਰੀ ਹੈ, ਮੰਗਲਵਾਰ ਇੰਡੀਆ ਦੇ ਤੜਕੇ ਵਾਪਰੀ ਦੱਸਦੇ ਆ। ਇਹ ਘਟਨਾ ਵਾਪਰੀ ਹੈ ਪੌਨਗੋਂਗ ਜਿਹੜੀ ਝੀਲ ਆ, ਪੌਨਗੋਂਗ ਝੀਲ ਜਿਹੜੀ ਹੈ ਨਾ ਲਦਾਖ ਦੇ ਵਿੱਚ ਆ। ਇਹ ਝੀਲ ਮੈਂ ਤੁਹਾਨੂੰ ਦੱਸ ਦੇਵਾਂ, ਮੇਰੇ ਖਿਆਲ ਦੇ ਨਾਲ 45 ਕੁ ਕਿਲੋਮੀਟਰ ਸਾਡੇ ਰਕਬੇ 'ਚ ਆ ਤੇ ਗਾਂ 90 ਕੁ ਕਿਲੋਮੀਟਰ ਚੀਨ ਦੇ ਰਕਬੇ 'ਚ ਆ, ਯਾਨੀ 2 ਹਿੱਸੇ ਉੱਧਰ, ਇੱਕ ਹਿੱਸਾ ਇੱਧਰ ਆ। ਸੋ ਇਸ ਨਦੀ ਦੇ ਵਿੱਚੋਂ ਚੀਨ ਕਈ ਵਾਰੀ ਪਹਿਲਾਂ ਘੁਸਪੈਠ ਕਰ ਚੁੱਕਾ, ਕਿਉਂਕਿ ਉਹ ਵਾਰ-ਵਾਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਤੇ ਡੋਕਲਾਮ ਦੇ ਵਿੱਚ ਤੁਹਾਨੂੰ ਪਤਾ ਪਹਿਲਾਂ ਕਸ਼ੀਦਗੀ ਫੈਲੀ ਹੋਈ ਹੈ, ਇਹ ਅਲਰਟ ਨੇ। ਔਰ ਦੂਸਰਾ ਕਿ ਉਸ ਨਦੀ ਦੇ ਵਿੱਚ ਗਸ਼ਤ ਲਈ ਹੁਣ ਉੱਥੇ ਜੰਮੂ ਕਸ਼ਮੀਰ ਤੋਂ ਅੱਗੇ ਜਿਹੜਾ ਲਦਾਖ ਦੇ ਵਿੱਚ ਆਉਂਦਾ ਏਰੀਆ, ਉਹਦੇ ਲਈ ਇਹਨਾਂ ਨੇ ਵੱਖਰੇ ਤੌਰ ਤੇ ਅਮਰੀਕਾ ਤੋਂ ਕੁਝ ਕਸ਼ਤੀਆਂ ਇੰਪੋਰਟ ਕੀਤੀਆਂ ਨੇ। ਉਹਨਾਂ ਕਸ਼ਤੀਆਂ ਦੇ ਵਿੱਚ ਬੜੇ ਆਲਾ ਮਿਆਰੀ ਸਿਸਟਮ ਲੱਗੇ ਹੋਏ ਆ। ਉਸ ਇੱਕ ਕਸ਼ਤੀ ਦੇ ਵਿੱਚ 15 ਬੰਦਿਆਂ ਦਾ ਜਥਾ ਹੁੰਦਾ ਜਿਹੜਾ ਉਹ ਗਸ਼ਤ ਕਰ ਸਕਦਾ ਫੌਜੀਆਂ ਦਾ। ਸੋ ਉਹ ਬੜੀਆਂ ਹਾਈਟੈਕ ਨੇ ਕਸ਼ਤੀਆਂ, ਉਹਦੇ ਨਾਲ ਗਸ਼ਤ ਕਰਦੇ ਆ। ਜਦੋਂ ਉਹਨਾਂ ਨੇ ਵੇਖਿਆ, ਕਿਉਂਕਿ GPS ਸਿਸਟਮ ਲੱਗੇ ਆ ਕਿ ਸਾਡੀ ਹੱਦ ਦੇ ਵਿੱਚ ਕੁਛ ਨਾ ਕੁਛ ਬੰਦੇ ਜਿਹੜੇ ਵੱਧ ਚੁੱਕੇ ਆ, ਇਹਨਾਂ ਨੇ ਫੌਰੀ ਤੌਰ ਤੇ ਕੰਢੇ ਤੇ ਜਾ ਕੇ ਉਹਨਾਂ ਨੂੰ ਘੇਰ ਲਿਆ ਕਿ ਸੱਜਣੋ ਤੁਸੀਂ ਹੁਣ ਪਾਣੀ ਦੇ ਵਿੱਚ ਹੀ ਰਹੋ, ਬਾਹਰ ਨਾ ਆਇਓ। ਪਰ ਉਹ ਚੀਨੀ ਫੌਜੀ ਦੱਸਦੇ ਕੰਢੇ ਤੇ ਆ ਚੁੱਕੇ ਸੀਗੇ। ਜਦੋਂ ਕੰਢੇ ਤੇ ਆ ਗਏ ਤੇ ਜਦੋਂ ਭਾਰਤੀ ਹੱਦ ਦੇ ਵਿੱਚ ਉਹ ਦਾਖਲ ਹੋਣ ਲੱਗੇ, ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਰੁਕੇ। ਇਹਨਾਂ ਨੇ ਅੱਗੋਂ ਫਿਰ ਮਨੁੱਖੀ ਚੇਨ ਬਣਾ ਦਿੱਤੀ। ਮਨੁੱਖੀ ਚੇਨ ਨੂੰ ਵੀ ਜਦੋਂ ਉਹ ਧੱਕਾ ਮੁੱਕੀ ਕਰਨ ਲੱਗ ਪਏ, ਇਹਨਾਂ ਨੇ ਫਿਰ ਆਪ ਅੱਗੋਂ ਧੱਕਾ ਮੁੱਕੀ ਕਰਕੇ ਉਹਨਾਂ ਨੂੰ ਪਿਛਾੜ ਦਿੱਤਾ। ਜਦੋਂ ਉਹ ਪਛੜ ਕੇ ਫਿਰ ਉਹਨਾਂ ਨੇ ਚੁੱਕੇ ਤੋਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਇਹਨਾਂ ਦੇ ਪੱਥਰ ਵੱਜੇ, ਫਿਰ ਅੱਗੋਂ ਇਹਨਾਂ ਨੇ ਵੀ ਠੋਕਣੇ ਸ਼ੁਰੂ ਕਰ ਦਿੱਤੇ। ਦੱਸਦੇ ਆ ਕਿ 2 ਉਹਨਾਂ ਦੇ ਜ਼ਖਮੀ ਹੋਇਆ, 2 ਇਹਨਾਂ ਦੇ ਜ਼ਖਮੀ ਹੋਇਆ। ਹਾਲਾਂਕਿ ਕੁਝ ਆਰਮੀ ਨਾਲ ਜੁੜੇ ਸੂਤਰ ਇਸ ਗੱਲ ਦੀ ਪੁਸ਼ਟੀ ਵੀ ਕਰਦੇ ਪਏ, ਕੁਛ ਕਹਿੰਦੇ ਕਿ ਨਹੀਂ ਜੀ ਅਫਵਾਹ। ਪਰ ਚੀਨ ਵੱਲੋਂ ਇਸ ਗੱਲ ਦਾ ਖੰਡਨ ਨਹੀਂ ਆਇਆ। ਇਹਦਾ ਮਤਲਬ ਇਹ ਆ ਕਿ ਇਹ ਝੜਪ ਜਿਹੜੀ ਹੋਈ ਆ। ਹੁਣ ਦੇਖੋ ਚੀਨ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਇਸ ਰਣਨੀਤਿਕ ਪੈਂਤੜੇ ਤੇ ਆ ਕਿ ਜਿੱਦਾਂ ਡੋਕਲਾਮ ਦੇ ਵਿੱਚ ਭਾਰਤ ਨੇ ਚੀਨ ਨੂੰ ਬੈਕਫੁੱਟ ਤੇ ਧੱਕਿਆ ਹੋਇਆ, ਕੋਈ ਦੂਜਾ ਮੋਰਚਾ ਬਰਾਬਰ ਖੋਲ ਕੇ, ਜਿੱਦਾਂ ਚੀਨ ਵਾਲੇ ਜੇ ਇੱਥੇ ਵੜ ਜਾਂਦੇ ਤੇ ਹੋ ਸਕਦਾ ਸੀ ਉਹ ਉੱਥੇ ਹੱਕ ਜਿਤਾ ਕੇ ਕਹਿੰਦੇ ਤੇ ਸਾਡਾ ਏਰੀਆ। ਸੋ ਉਹਨਾਂ ਦਾ ਸ਼ਾਇਦ ਹੋ ਸਕਦਾ ਹੈ ਕਿ ਇਹੋ ਹੀ ਪਿੱਛੇ ਮੰਤਵ ਰਿਹਾ ਹੋਵੇ ਕਿ ਸਾਡੇ ਫੌਜੀ ਆ ਜਿਹੜੇ ਇੱਕ ਥਾਂ ਤੇ ਉਹ ਮੋਰਚਾ ਖੋਲ ਕੇ ਬਹਿ ਜਾਣ, ਆਪੇ ਭਾਰਤ ਦੂਜੇ ਪਾਸੇ ਉਲਝੂਗਾ, ਦਬਾਅ ਬਣੂ ਭਾਰਤ ਤੇ। ਪਰ ਦੂਜੇ ਪਾਸੇ ਅਸਲ ਦੇ ਵਿੱਚ ਜਿਹੜੀ ਜੰਗ ਸ਼ੁਰੂ ਹੋਣ ਜਾ ਰਹੀ ਹੈ, ਉਹ ਆਰਥਿਕ ਜੰਗ ਸ਼ੁਰੂ ਹੋਣ ਜਾ ਰਹੀ ਹੈ। ਇਹ ਤੇ ਛੋਟੀਆਂ ਮੋਟੀਆਂ ਝੜਪਾਂ ਨੇ ਜਿਹੜੀਆਂ ਵੈਸੇ ਹਿੰਦ ਚੀਨੀ ਫੌਜੀਆਂ ਦੇ ਦਰਮਿਆਨ ਹੁੰਦੀਆਂ ਆ ਰਹੀਆਂ। ਹੁਣ ਅਸਲ ਦੇ ਵਿੱਚ ਜਿਹੜੀ ਆਰਥਿਕ ਜੰਗ ਛਿੜਨ ਜਾ ਰਹੀ ਹੈ, ਉਹ ਕਿੱਥੋਂ ਸ਼ੁਰੂ ਹੋ ਰਹੀ ਹੈ? ਖਬਰ ਇਹ ਆ ਰਹੀ ਹੈ ਕਿ ਇੱਕ ਬਹੁਤ ਵੱਡੀ ਚੀਨੀ ਟੈਲੀਕਾਮ ਕੰਪਨੀ ਨੇ ਭਾਰਤੀ ਕਾਮਿਆਂ ਦੀ ਛੁੱਟੀ ਕਰ ਦਿੱਤੀ। ਔਰ ਜਦੋਂ ਇਹ ਖਬਰ ਹਾਲੇ ਮੀਡੀਆ 'ਚ ਆਉਣੀ ਹੈ, ਉਸ ਤੋਂ ਪਹਿਲਾਂ ਹੀ ਭਾਰਤ ਦੇ ਸਾਡੇ ਇੱਥੋਂ ਦੇ ਜਿਹੜੇ ਜੁੜੇ ਇੱਥੋਂ ਦੇ ਮੰਤਰਾਲੇ ਆ ਜਾਂ ਇੱਥੋਂ ਦੀਆਂ ਅਥਾਰਟੀਆਂ, ਉਹਨਾਂ ਨੇ ਚੀਨੀ ਟੈਲੀਕਾਮ ਕੰਪਨੀਆਂ ਨੂੰ ਨੋਟਿਸ ਕਰ ਦਿੱਤਾ ਹੈ। ਉਹਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਜਿੱਦਾਂ ਓਪੋ ਹੈ, ਜਿਓਨੀ ਹੈ, ਸ਼ਾਓਮੀ ਹੈ, ਇਸ ਤਰ੍ਹਾਂ ਵੀਵੋ ਹੈ, ਇਹਨਾਂ ਸਾਰੀਆਂ ਕੰਪਨੀਆਂ ਨੂੰ ਨੋਟਿਸ ਕਰ ਦਿੱਤਾ ਕਿ ਸਾਨੂੰ ਸ਼ੱਕ ਆ ਕਿ ਤੁਸੀਂ ਸਾਡੇ ਲੋਕਾਂ ਦੀ ਜਾਸੂਸੀ ਕਰਦੇ ਹੋ, ਸਾਡੇ ਲੋਕਾਂ ਦਾ ਡਾਟਾ ਜਿਹੜਾ ਉਹ ਚੋਰੀ ਕਰ ਰਹੇ ਹੋ। ਸੋ ਉਹਨਾਂ ਨੂੰ 28 ਅਗਸਤ ਤੱਕ ਇਹਨਾਂ ਨੇ ਟਾਈਮ ਦੇ ਦਿੱਤਾ ਕਿ ਭਾਈ ਸਾਹਿਬ ਤੁਸੀਂ ਇਸ ਟਾਈਮ ਦੇ ਦਰਮਿਆਨ ਆਪਣਾ ਜਵਾਬ ਦਿਓ। ਜੇ ਨਹੀਂ ਜਵਾਬ ਦਿਓਗੇ ਤੇ ਫਿਰ ਅਸੀਂ ਤੁਹਾਡੇ ਤੇ ਕਾਰਵਾਈ ਕਰ ਦਿਆਂਗੇ। ਇਹਦਾ ਮਤਲਬ ਇਹ ਆ ਕਿ ਆਰਥਿਕ ਜੰਗ ਦੋਨਾਂ ਦੇਸ਼ਾਂ ਦੇ ਦਰਮਿਆਨ ਲਗਭਗ ਸ਼ੁਰੂ ਹੋ ਚੁੱਕੀ ਹੈ। ਚੀਨੀ ਟੈਲੀਕਾਮ ਕੰਪਨੀ ਨੇ ਭਾਰਤੀ ਕਾਮਿਆਂ ਨੂੰ ਕੱਢ ਦਿੱਤਾ ਕਿਉਂਕਿ ਉਹ ਕਤਰ ਦੇ ਵਿੱਚ ਵੀ ਕੰਮ ਕਰਦੇ ਸਨ।
ਉਹ ਈਰਾਨ ਦੇ ਵਿੱਚ ਵੀ ਕੰਮ ਕਰਦੇ ਸਨ ਉੱਥੇ ਕੰਪਨੀ ਦੇ ਵਿੱਚ। ਉੱਥੋਂ ਉਹਨਾਂ ਦੀ ਛੁੱਟੀ ਦਾ ਛਾਂਟੀ ਦਾ ਮਤਲਬ ਇਹ ਆ ਕਿ ਆਉਣ ਵਾਲੇ ਦਿਨਾਂ 'ਚ ਭਾਰਤ ਵੀ ਇਸ ਤਰ੍ਹਾਂ ਦੇ ਸਟੈਪ ਚੁੱਕ ਸਕਦਾ। ਜਦੋਂ ਚੁੱਕੇ ਜਾਣਗੇ ਸਟੈਪ ਤਾਂ ਉਸ ਸੂਰਤ ਦੇ ਵਿੱਚ ਆਰਥਿਕ ਮੁਹਾਜ਼ ਤੇ ਇਸ ਜੰਗ ਦਾ ਐਲਾਨ ਹੋ ਜਾਏਗਾ, ਕਿਉਂਕਿ ਦੋਨਾਂ ਦੇਸ਼ਾਂ ਦਾ ਬਹੁਤ ਵੱਡਾ ਵਪਾਰ ਆ। ਵੈਸੇ ਜੇ ਆਪਾਂ ਦੇਖੀਏ ਉਹਨਾਂ ਦਾ $60 ਅਰਬ ਦਾ, ਸਾਡਾ ਭਾਰਤ ਦਾ ਚੀਨ ਦੇ ਬਾਜ਼ਾਰ 'ਚ ਉਹ ਹੈਗਾ ਲਗਭਗ $11 ਅਰਬ ਦਾ। ਸੋ ਇਹ ਇੱਕ ਬੜੀ ਦਿਲਚਸਪ ਸਥਿਤੀ ਰਹੇਗੀ ਕਿ ਸੱਟ ਜ਼ਿਆਦਾ ਕਿਹਨੂੰ ਪੈਂਦੀ ਹੈ। ਭਾਰਤ ਦਾ ਕੁਝ ਜਾਣਾ ਨਹੀਂ, ਕਿਉਂਕਿ ਉਹਨਾਂ ਦਾ ਤੇ $11 ਅਰਬ ਦਾ ਜੇ ਅੱਧਾ ਵੀ ਗਿਆ ਤੇ ਉਹ 5.5 ਦੀ ਸੱਟ ਪੈਣੀ ਹੈ। ਪਰ ਜੇ ਉਹ 60 ਤੋਂ 30 ਤੇ ਆ ਗਏ ਉਹਨਾਂ ਨੂੰ ਬਹੁਤ ਵੱਡੀ ਸੱਟ ਪੈਣੀ ਹੈ। ਪਰ ਇਸ ਸੱਟ ਨੂੰ ਕੌਣ ਝੱਲਦਾ, ਕੌਣ ਤਕਲੀਫ ਜ਼ਿਆਦਾ ਝੱਲਦਾ, ਇਹ ਸਮਾਂ ਦੱਸੇਗਾ। ਪਰ ਭਾਰਤ ਲਈ ਇੱਕ ਸਮੱਸਿਆ ਇਹ ਆਉਣੀ ਹੈ ਕਿ ਉਹਨਾਂ ਦੀ ਜਿਹੜੀ ਇਲੈਕਟ੍ਰੋਨਿਕ ਚੀਜ਼ਾਂ ਦੀ ਇੱਥੇ ਆਮਦ ਦੇ ਬਾਜ਼ਾਰ ਦੇ ਵਿੱਚ ਉਹ ਬਹੁਤ ਵੱਡੇ ਪੱਧਰ ਤੇ ਆ। ਲਗਭਗ 47% ਦੀ ਇਲੈਕਟ੍ਰੋਨਿਕ ਸਮਾਨ ਦੀ ਉਹਨਾਂ ਦੀ ਆਮਦ ਹੈ ਬਾਜ਼ਾਰ ਦੇ ਵਿੱਚ, ਚੱਲਣ 'ਚ ਉਹਨਾਂ ਦੀਆਂ ਚੀਜ਼ਾਂ ਨੇ। ਸੋ ਉਸ ਸੂਰਤ ਦੇ ਵਿੱਚ ਅੱਗੇ ਭਾਰਤ ਦੇ ਬਾਜ਼ਾਰ ਦਾ ਭਵਿੱਖ ਕੀ ਰਹੇਗਾ, ਇਹ ਸੋਚਣ ਵਾਲੀ ਗੱਲ ਆ ਕਿ ਉਹਦੇ ਲਈ ਭਾਰਤ ਸਰਕਾਰ ਕਿਹੋ ਜਿਹੀ ਨੀਤੀ ਅੱਗੇ ਕਰੇਗੀ। ਜੀ ਜੀ, ਅਗਲੀ ਗੱਲ ਕਰੀਏ ਮਿੰਟੂ ਗੁਰਸਰੇ ਜੀ, ਵੀ ਬੈਂਸ ਨਾਲ ਵੱਧਦੀਆਂ ਨਜ਼ਦੀਕੀਆਂ ਤੋਂ ਖਫਾ ਕਾਂਗਰਸੀਆਂ ਨੇ ਸਿੱਧੂ ਵਿਰੁੱਧ ਆਵਾਜ਼ ਚੁੱਕਣੀ ਸ਼ੁਰੂ ਕੀਤੀ ਆ। ਦੇਖੋ, ਨਵਜੋਤ ਸਿੱਧੂ ਤੇ ਸਿਮਰਨਜੀਤ ਸਿੰਘ ਬੈਂਸ ਦੀ ਦੂਰੀ ਕਦੋਂ ਸੀ? ਇਹਨਾਂ ਦੀ ਤਾਂ ਨਜ਼ਦੀਕੀ ਜਗ ਜਾ ਰਿਹਾ। ਇੱਕ ਵੇਲੇ ਤੇ ਇਹਨਾਂ ਨੇ ਫਰੰਟ ਵੀ ਬਣਾ ਲਿਆ ਸੀ, ਮੁੜ ਕੇ ਫਰੰਟ ਦਾ ਕਰੰਟ ਖਤਮ ਹੋ ਗਿਆ, ਗੱਲ ਨੇਪਰੇ ਦੀ ਚੜੀ, ਇੱਕ ਉਧਰ ਨੂੰ ਤੁਰ ਗਿਆ, ਇੱਕ ਉਧਰ ਨੂੰ ਤੁਰ ਗਿਆ। ਪਰ ਦਿਲ ਤੇ ਮਿਲੇ ਹੋਏ ਸੀਗੇ ਨਾ। ਕੀ ਹੋਇਆ ਜੇ ਸਰੀਰ ਵੱਖੋ ਵੱਖਰੇ ਹੋ ਗਏ, ਰੂਹਾਂ ਤੇ ਇੱਕੋ ਹੀ ਸੀਗੀਆਂ। ਹੁਣ ਦੱਸਦੇ ਇਹ ਆ ਕਿ ਇਹਨਾਂ ਦੀ ਜਿਹੜੀ ਮਿੱਤਰਤਾ ਹੈ ਉਹ ਕੁਛ ਕਾਂਗਰਸੀ ਆਗੂਆਂ ਦੀ ਅੱਖ ਦੇ ਵਿੱਚ ਵਾਲ ਵਾਂਗੂ ਰੜਕਣ ਲੱਗ ਪਈ ਹੈ। ਔਰ ਸਭ ਤੋਂ ਪਹਿਲਾ ਹਮਲਾ ਕੀਤਾ ਹੈ ਇਹਦੇ ਤੇ ਈਸ਼ਵਰਜੀਤ ਸਿੰਘ ਚੀਮਾ, ਜਿਹੜਾ ਕਿ ਕਾਂਗਰਸ ਦਾ ਉੱਚ ਕੋਟੀ ਦਾ ਨੇਤਾ ਹੈ ਔਰ ਮੇਰੇ ਖਿਆਲ ਦੇ ਨਾਲ ਉਹ ਕਿਸੇ ਇਹਨਾਂ ਦੇ ਸੈੱਲ ਦਾ ਚੇਅਰਮੈਨ ਵੀ ਹੈ, ਜੇ ਮੈਂ ਗਲਤ ਨਹੀਂ ਤਾਂ। ਉਹਨੇ ਇਹ ਗੱਲ ਕਹੀ, ਉਹਨੇ ਕਿਹਾ ਕਿ ਜਿਹੜੀ ਨਵਜੋਤ ਸਿੱਧੂ ਦੀ ਮਿੱਤਰਤਾ ਸਿਮਰਨਜੀਤ ਸਿੰਘ ਬੈਂਸ ਦੇ ਨਾਲ, ਇਹ ਉਹੀ ਸਿਮਰਨਜੀਤ ਸਿੰਘ ਬੈਂਸ ਆ ਜਿਹਨੇ ਕਾਂਗਰਸ ਨੂੰ ਬਹੁਤ ਭੰਡਿਆ, ਛੱਜ ਵਿੱਚ ਪਾ ਕੇ ਛੰਡਿਆ, ਆਲੋਚਨਾ ਕਰਦਾ ਤੇ ਬੜੀ ਬੇਮਿਆਰੀ ਆਲੋਚਨਾ ਵੀ ਕਰਦਾ, ਕਾਂਗਰਸ ਨੂੰ ਰਗੜੇ ਫਿਰਦਾ। ਤੇ ਨਵਜੋਤ ਸਿੱਧੂ ਉਹਦੇ ਆਖੇ ਲੱਗ ਕੇ ਉਹਦੀਆਂ ਗੱਲਾਂ ਤੇ ਫੁੱਲ ਚੜਾਉਂਦਾ ਪਿਆ ਤੇ ਫੁੱਲ ਵੀ ਇਹੋ ਜਿਹੇ ਚੜਾਉਂਦਾ ਪਿਆ ਕਿ ਲੋਕੀ ਇਸ ਗੱਲ ਤੋਂ ਖਫਾ ਨੇ, ਨਾਰਾਜ਼ ਹੋ ਰਹੇ ਆ। ਅਸਲ ਦੇ ਵਿੱਚ ਇਸ ਕਹਾਣੀ ਦਾ ਮੁੱਢ ਕਦੋਂ ਵੱਜਾ? ਆ 2-3 ਦਿਨ ਹੋ ਗਏ ਆ ਕਿ ਅੱਧੀ ਰਾਤ ਨੂੰ ਸਥਾਨਕ ਸਰਕਾਰਾਂ ਦੇ ਮਹਿਕਮੇ ਨੇ ਨਗਰ ਨਿਗਮ ਜਲੰਧਰ ਦੇ ਵਿੱਚ ਇੱਕ ਮਾਲ ਦੀ ਅੱਗੇ ਜਿਹੜੀ ਗ੍ਰੀਨ ਬੈਲਟ ਹੁੰਦੀ ਹੈ ਉਹ ਜਾ ਕੇ ਢਾਹ ਦਿੱਤੀ। ਉਹ ਦਫ਼ਤਰ, ਉਹ ਮਾਲ ਜਿਹਦਾ ਸੀਗਾ ਉਹ ਤੁਹਾਨੂੰ ਪਤਾ ਹੀ ਹੈ, ਫਾਸਟ ਵੇ ਵਾਲੇ, ਉਹ ਕਿਹਦਾ। ਸੋ ਉੱਥੋਂ ਰੌਲਾ ਪੈ ਗਿਆ। ਹਰਚੰਦ ਸਿੰਘ ਗੋਲਵੜੀਆ ਜਿਹੜਾ ਉੱਥੋਂ ਦਾ ਮੇਅਰ ਆ, ਉਹ ਤੇ ਉਹਦੇ ਸਮਰਥਕ ਆ ਗਏ, ਉਹਨਾਂ ਨੇ ਜ਼ਬਰਦਸਤ ਵਿਰੋਧ ਕੀਤਾ। ਉੱਥੋਂ ਲੈ ਕੇ ਉੱਥੇ ਕਾਫੀ ਵਾਦ ਅਪਵਾਦ ਹੋਇਆ। ਲੋਕੀ ਕਹਿੰਦੇ ਆ ਕਿ ਨਵਜੋਤ ਸਿੱਧੂ ਬਦਲਾ ਲਊ ਕਾਰਵਾਈ ਕਰਦਾ ਪਿਆ, ਔਰ ਕਾਰਵਾਈ ਸਿਮਰਨਜੀਤ ਸਿੰਘ ਬੈਂਸ ਦੇ ਆਖੇ ਤੇ ਕਰਦਾ ਪਿਆ। ਔਰ ਸਿਮਰਨਜੀਤ ਸਿੰਘ ਬੈਂਸ ਨੇ ਖੁੱਲੇ ਰੂਪ ਦੇ ਵਿੱਚ ਇਹ ਗੱਲ ਕਹਿ ਵੀ ਦਿੱਤੀ ਕਿ ਜਦ ਮੈਂ ਕਰਾਇਆ, ਕਿਉਂਕਿ ਇਹ ਇਸ ਤਰ੍ਹਾਂ ਕਰਦੇ ਸੀ, ਉਸ ਤਰ੍ਹਾਂ ਕਰਦੇ ਸੀ। ਸੋ ਸਿਮਰਨਜੀਤ ਸਿੰਘ ਬੈਂਸ ਨੇ ਇਸ ਗੱਲ ਨੂੰ ਕਹਿਣਾ ਕਿ ਇਹ ਅਸੀਂ ਕਰਵਾਇਆ, ਤੇ ਨਵਜੋਤ ਸਿੱਧੂ ਦਾ ਅੱਧੀ ਰਾਤ ਉੱਥੇ ਬਲਡੋਜ਼ਰ ਭੇਜ ਦੇਣਾ ਬਹੁਤ ਸਾਰੇ ਸਵਾਲ ਖੜੇ ਕਰਦਾ ਸੀ। ਹੁਣ ਜਿਹੜੇ ਉੱਥੋਂ ਦੇ ਸਥਾਨਕੀ ਕਾਂਗਰਸੀ ਆ ਉਹ ਇਸ ਗੱਲ ਤੋਂ ਖਫਾ ਨੇ ਕਿ ਸਾਡੀ ਸਰਕਾਰ ਦਾ ਪ੍ਰਭਾਵ ਉਲਟ ਪੈਣ ਡਿਆ, ਔਰ ਉਸ ਬੰਦੇ ਲਈ ਉਲਟ ਪੈਣ ਡਿਆ ਜੋ ਬੰਦਾ ਹੀ ਸਾਡੇ ਉਲਟ ਖੜਾ। ਹੁਣ ਅੱਗੋਂ ਪਤਾ ਨਹੀਂ ਇਸ ਕਹਾਣੀ ਦਾ ਅੰਦਰੋਂ ਕਹਾਣੀ ਇਹ ਕੀ ਚੱਲਦੀ ਪਈ ਆ। ਪਰ ਦੇਖੋ, 2 ਸੂਰਤਾਂ ਨੇ ਇਸ ਸਮੇਂ। ਇੱਕ ਸੂਰਤ ਤੇ ਇਹ ਆ ਕਿ ਜੇ ਸਿਮਰਨਜੀਤ ਸਿੰਘ ਬੈਂਸ ਦੇ ਆਖੇ ਨਵਜੋਤ ਸਿੱਧੂ ਏਡੇ ਵੱਡੇ ਰਿਸਕ ਲੈਣ ਲੱਗ ਪਿਆ ਤੇ ਮੇਰੇ ਖਿਆਲ ਦੇ ਨਾਲ ਪੰਜਾਬ ਲਈ ਖੁਸ਼ਖਬਰੀ ਹੈ ਕਿ ਵਿਰੋਧੀ ਧਿਰ ਤੇ ਹੁਕਮਰਾਨ ਧਿਰ ਇੰਨੇ ਤਾਲਮੇਲ ਨਾਲ ਚੱਲਦੀ ਪਈ ਹੈ ਕਿ ਵਿਰੋਧੀ ਧਿਰ ਵਾਲੇ ਮੰਗ ਕਰਦੇ ਆ, ਉਹ ਉਹਨਾਂ ਦੀ ਮੰਗ ਤੇ ਰਾਤ ਨੂੰ ਬਲਡੋਜ਼ਰ ਵੀ ਭੇਜ ਦਿੰਦੇ ਆ। ਇਹ ਤੇ ਅਲੋਕਾਰੀ ਗੱਲ ਹੋ ਗਈ, ਕਿਉਂਕਿ ਆਮ ਤੌਰ ਤੇ ਭਾਰਤੀ ਜਾਂ ਪੰਜਾਬੀ ਸਿਆਸਤ ਦੇ ਵਿੱਚ ਏਦਾਂ ਨਹੀਂ ਹੁੰਦਾ। ਤੇ ਦੂਜੀ ਸੂਰਤ ਇਹ ਆ, ਜੇ ਹੁਣ ਨਵਜੋਤ ਸਿੱਧੂ ਕਹੇ ਕਿ ਮੈਂ ਕਿਸੇ ਦੇ ਕਹਿਣ ਤੇ ਨਹੀਂ ਕੀਤਾ, ਇਹ ਜਿਹੜੀ ਉਸਾਰੀ ਨਜਾਇਜ਼ ਤੌਰ ਤੇ ਹੋਈ ਸੀ ਤੇ ਮੈਂ ਢਾਹ ਦਿੱਤੀ ਹੈ, ਇਹਦੇ ਚ ਨਿਰਪੱਖ ਕਾਰਵਾਈ ਅਸੀਂ ਅਮਲ ਚ ਲਿਆਂਦੀ ਹੈ, ਤੇ ਫਿਰ ਨਵਜੋਤ ਸਿੱਧੂ ਨੂੰ ਸਵਾਲ ਕਰਨਾ ਬਣਦਾ ਕਿ ਲੁਧਿਆਣੇ ਦੇ ਵਿੱਚ ਇਹ ਇੱਕੋ ਇੱਕ ਨਜਾਇਜ਼ ਉਸਾਰੀ ਸੀ ਜਿਹਦੇ ਲਈ ਅੱਧੀ ਰਾਤ ਨੂੰ ਪੀਲਾ ਪੰਜਾ ਭੇਜਣਾ ਪਿਆ। ਕੀ ਉਹਨਾਂ ਦਾ ਇਹ ਪੀਲਾ ਪੰਜਾ ਸਿਮਰਨਜੀਤ ਸਿੰਘ ਬੈਂਸ ਦੇ ਇਲਾਕੇ 'ਚ ਚਲਾ ਜਾ ਸਕਦਾ ਜਿੱਥੇ ਨਜਾਇਜ਼ ਉਸਾਰੀਆਂ ਦੱਸਦੇ ਕਿ ਧੜੱਲੇ ਨਾਲ ਹੋਈਆਂ? ਸੋ ਇਹ ਦੋਨਾਂ ਹੀ ਸੂਰਤਾਂ ਦੇ ਵਿੱਚ ਜਿਹੜਾ ਪੱਖ ਵੀ ਸਹੀ ਹੈ, ਉਹਦੇ ਵਿੱਚ ਕਾਂਗਰਸ ਲਈ ਮੁਸ਼ਕਿਲਾਂ ਆਉਣ ਵਾਲੇ ਦਿਨਾਂ 'ਚ ਖੜੀਆਂ ਹੋ ਸਕਦੀਆਂ। ਯਾਰੀ ਕਾਇਮ ਰਵੇ, ਯਾਰੀ ਸਲਾਮਤ ਰਵੇ, ਪਰ ਜੇ ਇਸ ਯਾਰੀ ਦੇ ਨਾਲ ਇਹਨਾਂ ਦੇ ਅੰਦਰ ਆਪ ਦੇ ਵਿੱਚ ਹੀ ਦਫੇੜ ਪੈਣ ਲੱਗ ਕੇ
ਫਿਰ ਔਖਾ ਕੰਮ ਹੋ ਜੂ। ਉਸ ਤਰ੍ਹਾਂ ਜਿਹੜੀ ਰਾਤ ਨੂੰ ਕਾਰਵਾਈ ਹੋਈ ਆ ਉਹਨੂੰ ਲੈ ਕੇ ਹੋਰ ਵੀ ਕਈ ਕਿਸਮ ਦੇ ਚਰਚੇ ਆ। ਨਵਜੋਤ ਸਿੱਧੂ ਇਸ ਸਮੇਂ ਜੋ ਕਰਦਾ ਪਿਆ, ਜਿਹੜਾ ਵੀ ਉਹ ਕਦਮ ਚੁੱਕਦਾ ਉਸ ਕਦਮ ਤੇ ਫਾਇਦਾ ਸਰਕਾਰ ਨੂੰ ਭਾਵੇਂ ਹੋਵੇ ਜਾਂ ਨਾ ਹੋਵੇ, ਪਰ ਕੁੱਲ ਮਿਲਾ ਕੇ ਨੁਕਸਾਨ ਕਿਤੇ ਨਾ ਕਿਤੇ ਹੋ ਜਾਂਦਾ। ਹਾਲ ਦੀ ਘੜੀ 'ਚ ਨੁਕਸਾਨ ਹੀ ਖੱਟਦਾ ਪਿਆ, ਪਰ ਕਿਸੇ ਨੇ ਸਿਆਣੇ ਨੇ ਕਿਹਾ ਕਿ ਫਾਇਦੇ ਵੀ ਉਹੀ ਖੱਟਦਾ ਜਿਹਨੇ ਨੁਕਸਾਨ ਝੱਲੇ ਹੋਣ। ਸ਼ਾਇਦ ਨਵਜੋਤ ਸਿੱਧੂ ਇਸ ਫਾਰਮੂਲੇ ਤੇ ਚੱਲਦਾ ਪਿਆ ਕਿ ਪਹਿਲਾਂ ਨੁਕਸਾਨ ਝੱਲ ਲਈਏ ਫਿਰ ਫਾਇਦੇ ਕੱਟ ਲਾਂਗੇ। ਜੀ ਜੀ ਜੀ। ਅਗਲੀ ਗੱਲ ਮਿੰਟੂ ਗੁਰਸਰੇ ਜੀ ਆਪਾਂ ਕਰਦੇ ਹਾਂ, ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਚਰਚੇ ਗਰਮਾਏ ਆ। ਦੇਖੋ, ਜਿਹੜਾ ਬਠਿੰਡਾ ਥਰਮਲ ਹੈ ਨਾ, ਇਹ ਬਹੁਤ ਪੁਰਾਣਾ ਥਰਮਲ ਹੈ। ਬਠਿੰਡੇ ਦੀ ਪਛਾਣ ਵੀ ਵੈਸੇ ਥਰਮਲ ਦੇ ਨਾਲ ਹੀ, ਇੱਥੇ ਥਰਮਲ ਦੇ ਨਾਲ ਝੀਲਾਂ ਤੇ ਝੀਲਾਂ ਦੇ ਗਾਣੇ ਵੀ ਬਣੇ। ਮੈਨੂੰ ਝੀਲਾਂ ਕੋਲ ਕੋਠੀ ਪਾ ਦੇ ਵੇ ਮਈਆ, ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇ ਵੇ ਮਈਆ। ਸੋ ਇਹ ਝੀਲਾਂ ਵਾਲੇ ਸ਼ਹਿਰ ਦੀ ਜਿਹੜੀ ਪਛਾਣ ਸੀ, ਥਰਮਲ ਦੱਸਦੇ ਆ ਕਿ ਉਹਨੂੰ ਹੁਣ ਪੱਕੇ ਤੌਰ ਤੇ ਕੁੰਡਾ ਲਾ ਦਿੱਤਾ ਜਾਊਗਾ ਜੀ, ਔਰ ਉਸ ਸਮੇਂ ਲਾਇਆ ਜਾਊਗਾ ਜਦੋਂ ਇਹਦੀ ਮਿਆਦ ਹਾਲੇ 2022 ਤੋਂ 25 ਤੱਕ ਹੈ। ਕਿਉਂਕਿ ਤੁਹਾਨੂੰ ਯਾਦ ਹੋਣਾ, ਸੁਖਬੀਰ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ, ਸੁਖਬੀਰ ਸਿੰਘ ਬਾਦਲ ਦੀ ਸਰਕਾਰ ਮੈਂ ਇਸ ਕਰਕੇ ਕਹਿਣਾ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਸਮਿਆਂ ਦੇ ਵਿੱਚ ਸਿਰਫ ਨਾਂ ਦਾ ਹੀ ਮੁੱਖ ਮੰਤਰੀ ਸੀ। ਸੁਖਬੀਰ ਸਿੰਘ ਬਾਦਲ ਨੇ ਉਦੋਂ 700 ਕਰੋੜ ਰੁਪਈਆ ਖਰਚ ਕਰਕੇ ਇਸ ਥਰਮਲ ਪਲਾਂਟ ਦੀ ਮੁਰੰਮਤ ਕਰਵਾਈ ਸੀਗੀ ਜੀ, ਔਰ ਜਦੋਂ ਮੁਰੰਮਤ ਹੋ ਗਈ ਉਹਦੀ ਮਿਆਦ ਬਣ ਗਈ 2022 ਤੋਂ ਲੈ ਕੇ 2025 ਤੱਕ। ਯਾਨੀ ਹੁਣ ਤੋਂ ਜੇ ਲਾਈਏ ਤੇ ਹਾਲੇ ਵੀ 5-7 ਸਾਲ ਇਹਦੀ ਮਿਆਦ ਪਈ ਆ। ਪਰ ਉਹ ਪਈ ਮਿਆਦ ਤੋਂ ਬਾਵਜੂਦ ਔਰ 700 ਕਰੋੜ ਰੁਪਈਆ ਮੁਰੰਮਤ ਤੇ ਖਰਚ ਕਰਨ ਦੇ ਬਾਵਜੂਦ ਹੁਣ ਕੈਪਟਨ ਸਰਕਾਰ ਫੈਸਲਾ ਕਰ ਚੁੱਕੀ ਹੈ ਕਿ ਇਹਨੂੰ ਹੁਣ ਪੱਕੇ ਤੌਰ ਤੇ ਡੱਬਾ ਬੰਦ ਕਰ ਦਿੱਤਾ ਜਾਵੇ ਥਰਮਲ ਨੂੰ। ਔਰ ਉਦੋਂ ਕੀਤਾ ਜਾ ਰਿਹਾ ਜਦੋਂ ਇਹਦੀ ਬਿਜਲੀ ਸਭ ਤੋਂ ਸਸਤੀ ਪੈਂਦੀ ਹੈ ਪੂਰੇ ਪੰਜਾਬ ਦੇ ਥਰਮਲਾਂ ਨਾਲੋਂ। ਕਿਉਂਕਿ ਇਸ ਸਮੇਂ ਜਿਹੜੀ ਇਹਦੀ ਯੂਨਿਟ ਪੈਂਦੀ ਹੈ ਉਹ ਪੈਂਦੀ ਹੈ ₹2.70 ਪਰ ਯੂਨਿਟ। ਜਿਹੜੀ ਮੈਨੂਫੈਕਚਰਿੰਗ ਹੁੰਦੀ ਹੈ ਉਹਦਾ ਕੋਸਟ ਹੈ ਜਿਹੜਾ ਉਹ ਲਗਭਗ ₹2.70 ਹੈ ਜੀ। ਹੁਣ ਫਾਈਲ ਕੈਪਟਨ ਅਮਰਿੰਦਰ ਸਿੰਘ ਕੋਲ ਚਲੇ ਗਈ ਆ। ਹੋ ਸਕਦਾ ਕੈਪਟਨ ਅਮਰਿੰਦਰ ਸਿੰਘ ਇਸ ਫਾਈਲ ਨੂੰ ਰਿਜੈਕਟ ਵੀ ਕਰ ਦੇਵੇ ਕਿ ਰਹਿਣ ਦਿਓ, ਚੱਲਣ ਦਿਓ, ਸਸਤੀ ਬਿਜਲੀ ਮਿਲਦੀ ਹੈ। ਜੇ ਉਹ ਇਹਦੇ ਤੇ ਮੋਹਰ ਲਾ ਦਿੰਦਾ, ਸਹੀ ਪਾ ਦਿੰਦਾ, ਫਿਰ ਇਹ ਜਿਹੜਾ ਬਹੁਤ ਪੁਰਾਣਾ ਥਰਮਲ ਹੈ, ਗੁਰੂ ਨਾਨਕ ਦੇਵ ਦੇ ਨਾਮ ਤੇ ਬਣਿਆ, ਬਠਿੰਡੇ ਦੀ ਪਹਿਚਾਣ ਵੀ ਹੈ, ਉਹ ਥਰਮਲ ਸਦਾ ਲਈ ਬੰਦ ਹੋ ਜਾਏਗਾ। ਤਾਂ ਉਸ ਸੂਰਤ ਦੇ ਵਿੱਚ ਹਜ਼ਾਰਾਂ ਕੱਚੇ ਕਾਮੇ ਜਿਹੜੇ ਇਹਦੇ 'ਚ ਕੰਮ ਕਰਦੇ ਆ, ਰੁਜ਼ਗਾਰ ਹੈ ਜਿਨ੍ਹਾਂ ਦਾ, ਉਹ ਉੱਜੜ ਜਾਣਗੇ। ਦੂਜੇ ਪਾਸੇ ਜਿਹੜੇ ਸੈਂਕੜੇ ਕਰਮਚਾਰੀ ਪੱਕੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸ਼ਿਫਟ ਕਰਨਾ ਪਵੇਗਾ, ਉਹ ਵੀ ਇੱਕ ਚੁਣੌਤੀ ਹੋਏਗੀ। ਹੁਣ ਜਿਹੜਾ ਕੈਪਟਨ ਕਹਿੰਦਾ ਸੀਗਾ ਕਿ ਘਰ ਘਰ ਦੇ ਵਿੱਚ ਨੌਕਰੀ, ਉਹ ਤੇ ਘਰ ਘਰ ਦੇ ਵਿੱਚੋਂ ਨੌਕਰੀ ਖੋਣ ਡਿਆ। ਦੂਜੀ ਗੱਲ ਇੱਕ ਹੋ ਰਿਹਾ ਕਿ ਇਹ ਉਹੀ ਕਾਂਗਰਸ ਆ ਜਿਹਦੇ ਆਗੂ ਚੌਥੇ ਦਿਨ ਥੱਬਾ ਕਾਗਜ਼ਾਂ ਦਾ ਲੈ ਕੇ ਪ੍ਰੈਸ ਕਾਨਫਰੰਸ ਕਰਨ ਬਹਿ ਜਾਂਦੇ ਸੀਗੇ, ਜਾਖੜ ਸਾਹਿਬ ਵਰਗੇ। ਸੁਖਬੀਰ ਸਿੰਘ ਬਾਦਲ ਨੇ ਨਿੱਜੀ ਥਰਮਲਾਂ ਦੇ ਨਾਲ ਸਮਝੌਤਾ ਕਰ ਲਿਆ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ। ਇੰਨੇ 100 ਕਰੋੜ ਦੀ ਲੁੱਟ। ਜਦੋਂ ਸਾਡੀ ਸਰਕਾਰ ਆਈ ਅਸੀਂ ਇਹਦੀ ਜਾਂਚ ਪੜਤਾਲ ਕਰਾਵਾਂਗੇ ਤੇ ਥਰਮਲਾਂ ਦੇ ਨਾਲ ਜਿਹੜੇ ਸਾਰੇ ਸਮਝੌਤੇ ਕੀਤੇ ਹੋਏ ਆ ਉਹ ਅਸੀਂ ਰੱਦ ਕਰ ਦਿਆਂਗੇ। ਆਹ ਸਮਝੌਤੇ ਰੱਦ ਹੋ ਰਹੇ। ਤੁਸੀਂ ਆਪਣੇ ਥਰਮਲ, ਜਨਤਕ ਥਰਮਲ ਬੰਦ ਕਾਹਦੇ ਲਈ ਕਰ ਰਹੇ ਹੋ? ਔਰ ਉਹ ਜਨਤਕ ਥਰਮਲ ਜਿਹੜੇ ਤੁਹਾਨੂੰ ਬਹੁਤ ਸਸਤੀ ਬਿਜਲੀ ਜਿਹੜੀ ਬਣਾ ਕੇ ਬਿਜਲੀ ਪੈਦਾਵਾਰ ਕਰਕੇ ਦੇਣ ਡਏ ਆ। ਇਹਦਾ ਮਤਲਬ ਇਹ ਆ ਕਿ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਉਹਨਾਂ ਗੱਲਾਂ ਤੋਂ ਤੁਸੀਂ ਫਿਰਦੇ ਪਏ ਹੋ, ਉਹਨਾਂ ਗੱਲਾਂ ਤੋਂ ਤੁਸੀਂ ਭੁੰਦੇ ਪਏ ਹੋ ਔਰ ਸਿੱਧੇ ਤੌਰ ਤੇ ਤੁਸੀਂ ਜਨਤਕ ਸੇਵਾ ਦਾ ਬੇੜਾ ਗਰਕ ਕਰਕੇ ਤੁਸੀਂ ਨਿੱਜੀਕਰਨ ਨੂੰ ਉਤਸ਼ਾਹਿਤ ਕਰ ਰਹੇ ਹੋ। ਸੋ ਤੁਸੀਂ ਪਹਿਲਾਂ ਕੁਛ ਹੋਰ ਸੀ, ਹੁਣ ਕੁਛ ਹੋਰ ਹੋ। ਔਰ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਫਾਈਲ ਜਦੋਂ ਇਹ ਸਹੀ ਪਾਉਣਗੇ, ਥੋੜਾ ਜਿਹਾ ਸੋਚ ਲੈਣਾ ਚਾਹੀਦਾ, ਥੋੜਾ ਜਿਹਾ ਪਿੱਛੇ ਝਾਕ ਲੈਣਾ ਚਾਹੀਦਾ ਕਿ ਚੋਣ ਕੰਪੇਨ 'ਚ ਉਹਨਾਂ ਨੇ ਕੀ ਗੱਲਾਂ ਕਹੀਆਂ ਸੀ, ਜਦੋਂ ਵਿਰੋਧੀ ਧਿਰ ਸਨ ਉਦੋਂ ਕੀ ਗੱਲਾਂ ਕਹੀਆਂ ਸੀ, ਹੁਣ ਉਹ ਕਿਹੜੀਆਂ ਗੱਲਾਂ ਕਰਦੇ ਪਏ ਆ। ਜੇ ਇਹੋ ਗੱਲਾਂ ਕਰਨਗੇ ਫਿਰ ਲੋਕ ਕਹਿਣਗੇ ਇਹੋ ਗੱਲਾਂ ਮਾੜੀਆਂ ਜੀ, ਇਹੋ ਗੱਲਾਂ ਮਾੜੀਆਂ। ਜਦੋਂ ਲੋਕ ਇਹ ਗੱਲਾਂ ਕਹਿਣਗੇ ਤੇ ਫਿਰ ਮੇਰੇ ਖਿਆਲ ਦੇ ਨਾਲ ਗੱਲਾਂ ਇੱਥੋਂ ਤੱਕ ਨਹੀਂ, ਗੱਲਾਂ ਗਾਹ ਤੱਕ ਵੀ ਜਾਣਗੀਆਂ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪਾਸੇ ਸੋਚਣ ਦੀ ਜ਼ਰੂਰਤ ਆ, ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਨਿੱਜੀ ਥਰਮਲਾਂ ਦੀ ਥਾਂ ਤੇ ਜਨਤਕ ਥਰਮਲਾਂ ਨੂੰ ਪਹਿਲ ਦੇਵਾਂਗੇ। ਸੋ ਇਹਨਾਂ ਨੇ ਪਹਿਲ ਦੀ ਥਾਂ ਤੇ ਆ ਜਿਹੜੀ ਹੁਣ ਤੁੱਜ ਦਿੱਤੀ ਆ, ਇਹ ਮੇਰੇ ਖਿਆਲ ਦੇ ਨਾਲ ਨਾ ਬਰਦਾਸ਼ਤੀ ਹੋ ਗਿਆ। ਇਹ ਕੰਮ ਨਹੀਂ ਕਰਨਾ ਚਾਹੀਦਾ। ਜੀ ਜੀ ਜੀ। ਤੇ ਮਿੰਟੂ ਜੀ, ਜੇ ਅਗਲੀ ਆਪਾਂ ਗੱਲ ਕਰ ਲਈਏ ਵੀ ਬੀਬਾ ਹਰਸਿਮਰਤ ਬਾਦਲ ਨੇ ਬਡੂੰਗਰ ਦੀਆਂ ਗੱਲਾਂ ਨੂੰ ਨਕਾਰਿਆ। ਦੇਖੋ, ਬੀਬਾ ਬਾਦਲ ਅੱਜ ਕੱਲ ਬਹੁਤ ਖਿੱਚ ਕੇ ਜੇ ਬਿਆਨ ਦਿੰਦੀ ਪਈ ਆ, ਖਿੱਚ ਕੇ ਜੇ ਨਾ, ਜਿੱਦਾਂ ਖਿੱਚ ਉਹਨਾਂ ਦੀ ਅੰਦਰਲੀ ਖਿੱਚ, ਕਿਉਂਕਿ ਜਿਨ੍ਹਾਂ ਨੇ ਲੰਮਾ ਸਮਾਂ ਇੱਥੇ ਸਰਦਾਰੀ ਭੋਗੀ ਹੋਵੇ, ਹੁਣ ਸਿਰਫ ਤੇ ਸਿਰਫ ਕੇਂਦਰ ਦੀ ਵਜ਼ੀਰ ਬਣ ਕੇ ਤੁਰੀ ਫਿਰਦੀ ਹੋਵੇ, ਥੋੜਾ ਫਰਕ ਤੇ ਬੀਬੀ ਦੀ ਬੋਲੀ 'ਚ ਲੱਗਦਾ ਆ। ਹੁਣ
ਦੇਖੋ, ਜਦੋਂ ਗ੍ਰੰਥੀਆਂ ਨੇ ਹੜਤਾਲ ਕੀਤੀ ਸੀ, ਤੁਹਾਨੂੰ ਯਾਦ ਹੋਣਾ, ਜਿਸ ਦਿਨ ਉਧਰ ਬੀਬੀ ਬੋਲੀ ਸੀਗੀ, ਉਹ ਕਿਸ ਤਰ੍ਹਾਂ ਦੇ ਬੋਲ ਸਨ। ਇੰਨੀ ਕੁੜੱਤੜ, ਇੰਨੀ ਕਸ਼ੀਦਗੀ, ਛੱਡੋ ਗੱਲ। ਹੁਣ ਆਹ ਜਿਹੜਾ ਬਿਆਨ ਆ, ਇਹ ਬਡੂੰਗਰ ਸਾਹਿਬ ਦੇ ਬਿਆਨ ਦੀ ਘਾਟ ਆ। ਕੀ ਕਿਹਾ ਬੀਬਾ ਬਾਦਲ ਨੇ, ਉਹ ਜ਼ਰਾ ਤੁਸੀਂ ਧਿਆਨ ਦਿਓ। ਉਹ ਕਹਿੰਦੇ ਆ ਕਿ ਇਹ ਬਡੂੰਗਰ ਸਾਹਿਬ ਪਤਾ ਨਹੀਂ ਦੇਸ਼ ਦੇ ਕਿਹੜੇ ਹਿੱਸੇ 'ਚ ਹੋ ਕੇ ਆਏ ਆ, ਪਤਾ ਨਹੀਂ ਇਹਨਾਂ ਨੇ ਦੇਸ਼ ਦਾ ਕਿਹੜਾ ਖਿੱਤਾ ਘੁੰਮਿਆ। ਦੇਸ਼ ਦੇ ਵਿੱਚ ਤੇ ਇਹੋ ਜਿਹਾ ਕੁਛ ਹੈ ਹੀ ਨਹੀਂ, ਇਹੋ ਜਿਹਾ ਮਾਹੌਲ ਹੀ ਹੈ ਨਹੀਂ। ਇਹ ਪਤਾ ਨਹੀਂ ਕਿਹੜੀਆਂ ਗੱਲਾਂ ਕਰਦੇ ਫਿਰਦੇ ਆ, ਆਪਣੀਆਂ ਉਤਲੀਆਂ ਇਟਲੀਆਂ ਮਾਰਦੇ ਫਿਰਦੇ ਆ। ਹੁਣ ਕਿਹਾ ਕੀ ਸੀ ਕਿਰਪਾਲ ਸਿੰਘ ਬਡੂੰਗਰ ਨੇ, ਜਿਹੜੀ ਗੱਲ ਬੀਬਾ ਬਾਦਲ ਨੇ ਕੱਟੀ ਹੈ। ਕਿਰਪਾਲ ਸਿੰਘ ਬਡੂੰਗਰ ਨੇ ਇਹ ਗੱਲ ਕਹੀ ਸੀਗੀ ਕਿ ਹਾਮਦ ਅੰਸਾਰੀ ਨੇ ਜੋ ਗੱਲ ਕਹੀ ਹੈ ਕਿ ਦੇਸ਼ ਦੇ ਵਿੱਚ ਘੱਟ ਗਿਣਤੀਆਂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਪਈਆਂ, ਬੇਚੈਨ ਮਹਿਸੂਸ ਕਰਦੀਆਂ ਪਈਆਂ। ਤੇ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਸੀ ਕਿ ਹਾਂਜੀ, ਘੱਟ ਗਿਣਤੀਆਂ ਦੇ ਵਿੱਚ ਮਾਹੌਲ ਏਦਾਂ ਦਾ ਹੀ ਆ। ਹੁਣ ਇਸ ਬਿਆਨ ਦੇ ਜਵਾਬ ਵਜੋਂ ਜੋ ਪ੍ਰਤੀਕਰਮ ਦਿੱਤਾ ਬੀਬਾ ਹਰਸਿਮਰਤ ਕੌਰ ਬਾਦਲ ਨੇ, ਉਹ ਕਹਿੰਦੀ ਹੈ ਕਿ ਇਹ ਬਡੂੰਗਰ ਸਾਹਿਬ ਪਤਾ ਨਹੀਂ ਕਿਹੜੇ ਖਿੱਤੇ 'ਚ ਘੁੰਮ ਕੇ ਆਏ ਆ, ਦੇਸ਼ ਦੇ ਵਿੱਚ ਤੇ ਇਹੋ ਜਿਹਾ ਮਾਹੌਲ ਹੀ ਹੈ ਨਹੀਂ। ਹੁਣ ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹੋ ਗੱਲ ਕਹੀ। ਕਈ ਮੁੱਦਿਆਂ ਤੇ ਜਾ ਕੇ ਨਾ ਇਹ 100 ਵੱਲ ਪਾ ਕੇ ਇਕੱਠੇ ਹੋ ਜਾਂਦੇ ਆ। ਜਦੋਂ ਖਾਸ ਤੌਰ ਤੇ ਹੁੱਬ ਕੇ ਰਾਸ਼ਟਰਵਾਦੀ ਬਣਨ ਦਾ ਸਵਾਲ ਆਉਂਦਾ ਨਾ, ਉਦੋਂ ਜਾ ਕੇ ਇਕੱਠੇ ਹੋ ਜਾਂਦੇ, ਕੰਧ ਨਾਲ ਕੰਧ ਜੋੜ ਕੇ ਖੜ ਜਾਂਦੇ ਆ। ਅਕਾਲੀ ਧੜਾ ਵੀ ਔਰ ਕਾਂਗਰਸ ਧੜਾ ਵੀ, ਦੋਨੇ ਧੜੇ ਇਕੱਠੇ ਹੋ ਜਾਂਦੇ ਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹੋ ਗੱਲ ਆਖੀ ਸੀ। ਔਰ ਕਮਾਲ ਦੀ ਗੱਲ ਆ ਕਿ ਹਾਮਦ ਅੰਸਾਰੀ ਨੂੰ 2 ਵਾਰੀ ਕਾਂਗਰਸ ਨੇ ਉਪ ਰਾਸ਼ਟਰਪਤੀ ਬਣਾਇਆ, ਔਰ ਕਾਂਗਰਸ ਦਾ ਚੀਫ ਮਿਨਿਸਟਰ ਕੀ ਕਹਿੰਦਾ ਕਿ ਹਾਮਦ ਅੰਸਾਰੀ ਹੈ ਜਿਹੜਾ ਉਹ ਗਲਤ ਆ, ਇਸ ਤਰ੍ਹਾਂ ਦਾ ਮਾਹੌਲ ਹੈ ਹੀ ਨਹੀਂ, ਤੇ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਸਮਝਦਾ ਉਹ ਭਾਰਤੀ ਹੈ ਨਹੀਂ। ਦੇਖੋ, ਏਡੀ ਵੱਡੀ ਗੱਲ ਕਹਿਣੀ ਉਹ ਸਿਰਫ ਤੇ ਸਿਰਫ ਗੈਰ ਸਿੱਖ ਵੋਟ ਲਈ, ਇਹਦੇ ਤੋਂ ਹੋਰ ਕੁਛ ਨਹੀਂ ਹੈ। ਹੁਣ ਦੂਜੇ ਪਾਸੇ ਜੋ ਇਹ ਗੱਲ ਕਹੀ ਜਾ ਰਹੀ ਹੈ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ, ਇਹ ਆਪਣੇ ਆਪ ਦੇ ਵਿੱਚ ਇੱਕ ਅਪਵਾਦ ਆ ਕਿ ਉਹ SCPC ਕਮੇਟੀ, ਆਮ ਤੌਰ ਤੇ ਕਹਿੰਦੇ ਆ ਕਿ ਜਿਹੜੇ ਇਹ ਸੰਸਥਾਨ ਦੇ ਸੰਚਾਲਕ ਆ, ਸਿਰਮੌਰ ਸੰਸਥਾਵਾਂ ਦੇ ਜਿਹੜੇ ਇਹ ਰਹਿਬਰ ਆ, ਜਾਂ ਅਕਾਲ ਤਖਤ ਹੋਇਆ ਜਾਂ ਸ਼੍ਰੋਮਣੀ ਕਮੇਟੀ ਹੋਈ, ਇਹ ਬਹੁਤ ਮੁਕੱਦਸ ਥਾਵਾਂ ਤੇ ਬੈਠੇ ਜਿਹੜੇ ਇਹ ਰਹਿਬਰ ਆ, ਜਿਹਨਾਂ ਦੀ ਗੱਲ ਕੱਟਣੀ ਨਹੀਂ ਚਾਹੀਦੀ। ਤੇ ਹੁਣ ਆਪ ਕੀ ਕਰਨ ਡਏ ਆ? ਕਿ ਕਿਰਪਾਲ ਸਿੰਘ ਬਡੂੰਗਰ ਏਡਾ ਅਣਜਾਣ ਬੰਦਾ, ਏਡਾ ਨਾਕਾਬਲ ਬੰਦਾ, ਸ਼੍ਰੋਮਣੀ ਕਮੇਟੀ ਦੇ ਅਹੁਦੇ ਤੇ ਬੈਠਾ, ਜਿਹਨੂੰ ਇਹ ਨਹੀਂ ਪਤਾ ਕਿ ਦੇਸ਼ ਦੇ ਵਿੱਚ ਹੋ ਕੀ ਰਿਹਾ। ਇਸ ਬਿਆਨ ਦੇ ਕੱਟਣ ਦਾ ਅਰਥ ਤੇ ਇਹੋ ਹੀ ਹੈ ਨਾ। ਪਰ ਮੇਰੇ ਖਿਆਲ ਦੇ ਨਾਲ ਇੱਥੇ ਬੀਬਾ ਹਰਸਿਮਰਤ ਕੌਰ ਬਾਦਲ ਤੇ ਚਾਹੇ ਕੈਪਟਨ ਅਮਰਿੰਦਰ ਸਿੰਘ, ਇਹਨਾਂ ਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ। ਕਿਉਂ? ਠੀਕ ਆ ਕਿ ਉਹਨਾਂ ਨੇ ਆਪਣੇ ਮੋਢੇ ਤੇ ਰਾਸ਼ਟਰਵਾਦ ਦਾ ਤਗਮਾ ਲਾ ਕੇ ਰੱਖਣਾ, ਪਰ ਕੀ ਵਾਕਿਆ ਹੀ ਘੱਟ ਗਿਣਤੀਆਂ ਇੱਥੇ ਸੁਖ ਚੈਨ ਦਾ ਸਾਹ ਲੈਂਦੀਆਂ ਨੇ? ਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ? ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਹਰੇਕ ਖਿੱਤੇ 'ਚ ਹਰੇਕ ਘੱਟ ਗਿਣਤੀ ਤੇ ਜੁੜੇ ਬੰਦੇ ਨਾਲ ਬਹੁਤ ਤਸ਼ੱਦਦ ਹੋ ਰਿਹਾ, ਉਹ ਹੋ ਰਿਹਾ, ਜੋ ਹੋ ਰਿਹਾ, ਪਰ ਓਵਰਆਲ ਜੇ ਗੱਲ ਕਰੀਏ ਕਿ ਇਸ ਸਮੇਂ ਮਾਹੌਲ ਇਹੋ ਜਿਹਾ ਕ੍ਰੀਏਟ ਨਹੀਂ ਕੀਤਾ ਜਾ ਰਿਹਾ, ਇਹੋ ਜਿਹਾ ਮਾਹੌਲ ਪੈਦਾ ਨਹੀਂ ਕੀਤਾ ਜਾ ਰਿਹਾ ਜਿਹਦੇ 'ਚ ਘੱਟ ਗਿਣਤੀਆਂ ਦਾ ਦਮ ਘੁੱਟਦਾ। ਔਰ ਇਹਦੀ ਇੱਕ ਉਗੜਵੀਂ ਨਜ਼ੀਰ ਇਹ ਆ ਕਿ ਹੁਣ ਤੱਕ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਜਿਹੜੀ ਮੌਬ ਲਿੰਚਿੰਗ ਹੋਈ ਆ, ਉਹਦੇ 'ਚ ਜਿੰਨੇ ਕਤਲ ਹੋਏ ਆ, 28-29 ਕਤਲ ਹੋਏ ਆ, ਉਹਨਾਂ ਦੇ ਵਿੱਚ 24 ਇਕੱਲੇ ਇੱਕ ਫਿਰਕੇ ਦੇ ਬੰਦੇ ਮਾਰੇ ਗਏ ਆ। ਕੀ ਇਹ ਫਿਰਕੂ ਭਾਵਨਾ ਅਸਰਦੀ ਨਹੀਂ ਪਈ? ਜੀ ਇੱਥੇ ਮਦਰਸਿਆਂ ਤੇ ਤਿਰੰਗੇ ਚਲਾਏ ਜਾ ਰਹੇ ਆ, ਜ਼ਬਰਦਸਤੀ ਵੀਡੀਓ ਰਿਕਾਰਡਿੰਗ ਕਰਵਾਈ ਜਾ ਰਹੀ ਹੈ, ਔਰ ਸਿਰਫ ਮਦਰਸਿਆਂ ਲਈ ਹੀ ਹੁਕਮ ਜਾਰੀ ਹੁੰਦੇ ਸਰਕਾਰ ਵੱਲੋਂ। ਦੂਸਰੇ ਸਕੂਲ ਨਹੀਂ, ਦੂਸਰੇ ਕਾਲਜ ਨਹੀਂ, ਦੂਸਰੇ ਦਫ਼ਤਰ ਨਹੀਂ, ਉਹਨਾਂ ਲਈ ਕੋਈ ਆਦੇਸ਼, ਕੋਈ ਹੁਕਮ ਨਹੀਂ, ਸਿਰਫ ਇੱਕ ਮਦਰਸੇ ਲਈ ਜਾਰੀ ਕੀਤੀ ਜਾਂਦੇ। ਕਿਉਂ? ਸੋ ਮੇਰੇ ਖਿਆਲ ਦੇ ਨਾਲ ਇਹ ਇੱਕ ਬਹੁਤ ਵੱਡਾ ਵਿਵਾਦ ਦਾ ਵਿਸ਼ਾ, ਜਿਹਦੇ ਤੇ ਬਹੁਤ ਲੰਮੀ ਚੌੜੀ ਚਰਚਾ ਕੀਤੀ ਜਾ ਸਕਦੀ ਹੈ। ਪਰ ਰਾਜਨੀਤੀ ਦੇ ਇਸ ਤਰਾਜੂ ਦੇ ਵਿੱਚ ਇਸ ਤਰ੍ਹਾਂ ਝੂਠ ਨੂੰ ਤੋਲ ਦੇਣਾ, ਔਰ ਘੱਟ ਗਿਣਤੀਆਂ ਜੋ ਇਸ ਹਾਲਾਤ ਨੂੰ ਫੇਸ ਕਰਦੇ ਪਏ ਲੋਕ ਘੱਟ ਗਿਣਤੀਆਂ ਨਾਲ ਜੁੜੇ, ਉਹਨਾਂ ਦੇ ਬਿਲਕੁਲ ਪੱਖ ਨੂੰ ਨਕਾਰ ਦੇਣਾ ਮੇਰੇ ਖਿਆਲ ਦੇ ਨਾਲ ਨਾਇਨਸਾਫੀ ਹੈ। ਕਿਉਂਕਿ ਬੀਬਾ ਹਰਸਿਮਰਤ ਕੌਰ ਬਾਦਲ ਇਹ ਤੇ ਘੱਟੋ ਘੱਟ ਗਿਣਤੀਆਂ ਨੂੰ ਰਿਪਰੈਜ਼ੈਂਟ ਕਰਦੇ ਆ ਨਾ, ਇਹ ਤੇ ਕੱਲ ਹੀ ਹੈ, ਇਹ ਤੇ ਘੱਟ ਗਿਣਤੀਆਂ ਨੂੰ ਰਿਪਰੈਜ਼ੈਂਟ ਕਰਦੇ ਆ। ਜੇ ਇਸ ਤਰ੍ਹਾਂ ਘੱਟ ਗਿਣਤੀਆਂ ਦੇ ਮਸਲਿਆਂ ਨੂੰ, ਮੁੱਦਿਆਂ ਨੂੰ ਇਹ ਦੱਬ ਕੇ ਆਪਣੀ ਰਾਜਨੀਤੀ ਕਰਨਗੇ ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਗਲਤ ਗੱਲ ਆ। ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਜਿੰਨਾ ਕਿਹਾ ਜਾ ਰਿਹਾ ਘੱਟ ਗਿਣਤੀਆਂ ਨਾਲ ਹੋ ਰਿਹਾ ਧੱਕਾ, ਪਰ ਜੇ ਇਹ ਕਹਿ ਦਿੱਤਾ ਜਾਵੇ ਕਿ ਬਿਲਕੁਲ ਘੱਟ ਗਿਣਤੀਆਂ ਦੇ ਨਾਲ ਨਾ ਤੇ ਨਾ ਬਰੋਬਰਤਾ, ਨਾ ਉਹਨਾਂ ਦੇ ਨਾਲ ਕੋਈ ਵਿਤਕਰਾ, ਤੇ ਫਿਰ ਮੇਰੇ ਖਿਆਲ ਦੇ ਨਾਲ ਇਹ ਬਿਲਕੁਲ ਕੋਰਾ ਝੂਠ ਆ। ਤੇ ਜੋ ਬੀਬਾ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਬਹੁਤ ਸਾਫ਼ ਕੋਈ ਢੰਗ ਨਾਲ ਬੋਲਦੇ ਪਏ ਆ।
ਜੀ ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।